ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ DVSA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415-909-0503। ਮਨਦੀਪ ਸਿੰਘ ਸੈਨ ਹੋਜੇ, ਓਂਕਾਰ ਸਿੰਘ ਫਰੈਜ਼ਨੋ, ਗੁਨਾਮ ਸਿੰਘ ਐਂਟੀਲੋਪ, ਮਨਦੀਪ ਢਿੱਲੋਂ ਯੁਵਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DVSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 30 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਵਾਰਸ ਪੰਜਾਬ ਦੇ ਜਥੇਬੰਦੀ ਤੋਂ। ਇਹਨਾਂ ਦੇ ਉੱਤੇ ਚੰਡੀਗੜ੍ਹ ਦੇ ਵਿੱਚ FIR ਹੋ ਗਈ ਹੈ। ਇਹਨੂੰ ਤਰ੍ਹਾਂ ਤਰ੍ਹਾਂ ਦੀਆਂ ਥਿਊਰੀਆਂ ਦੇ ਨਾਲ ਦੇਖਿਆ ਜਾ ਰਿਹਾ। ਕੋਈ ਕਹਿ ਰਿਹਾ ਕਿ ਇਹਨਾਂ ਨੂੰ ਵੱਡੇ ਕੀਤਾ ਗਿਆ, ਕੋਈ ਕਹਿ ਰਿਹਾ ਕਿ ਇਹਨਾਂ ਨੂੰ ਘੇਰਾ ਪੈ ਗਿਆ ਜੀ। ਪ੍ਰਵੀਨ ਜੀ, ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਅਮਰਤਪਾਲ ਸਿੰਘ ਸਣੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ ਵਿੱਚ ਪ੍ਰਦਰਸ਼ਨ ਦਾ ਐਲਾਨ ਸੀਗਾ, ਜਿਹਦੇ ਤਹਿਤ ਵੱਡੀ ਗਿਣਤੀ 'ਚ ਉਹਨਾਂ ਦੇ ਸਮਰਥਕ, ਉਹਨਾਂ ਨੂੰ ਚਾਹੁਣ ਵਾਲੇ ਚੰਡੀਗੜ੍ਹ ਦੀਆਂ ਬਰੂਹਾਂ ਤੇ ਇਕੱਠੇ ਹੋਏ ਤੇ ਫਿਰ ਤੈਅ ਸੀਗਾ ਕਿ ਮੁੱਖ ਮੰਤਰੀ ਦੇ ਘਰ ਵੱਲ ਨੂੰ ਜਾਵਾਂਗੇ। ਉਹ ਜਾਣ ਦੇ ਲਈ ਬੈਰੀਗੇਟਿੰਗ ਹਟਵਾਈ ਗਈ, ਪਾਣੀ ਦੀਆਂ ਵਿਛਾੜਾਂ ਰੋਕੀਆਂ ਗਈਆਂ ਗੱਡੀਆਂ ਦੇ ਉੱਤੇ ਚੜ੍ਹ ਕੇ, ਤੇ ਆਖਰ ਚੰਡੀਗੜ੍ਹ 'ਚ ਦਾਖਲ ਹੋਣ ਦੇ ਵਿੱਚ ਕਾਮਯਾਬ ਹੋਏ। ਉਸ ਸਮੇਂ ਜਦੋਂ ਚੰਡੀਗੜ੍ਹ ਦੇ ਚੌਂਕਾਂ ਨੂੰ ਪਾਰ ਕਰਕੇ ਮੁੱਖ ਮੰਤਰੀ ਦੇ ਘਰ ਵੱਲ ਨੂੰ ਵਧਿਆ ਜਾ ਰਿਹਾ ਸੀ ਜਾਂ ਰਾਜਪਾਲ ਵਾਲੇ ਪਾਸੇ ਨੂੰ ਜਾਇਆ ਜਾ ਰਿਹਾ ਸੀ, ਤਾਂ ਰਾਹ ਦੇ ਵਿੱਚ ਇਹਨਾਂ ਦੇ ਲੀਡਰ ਰੋਕਦੇ, ਸਮਝਾਉਂਦੇ ਨੌਜਵਾਨਾਂ ਨੂੰ ਵੀ ਨਜ਼ਰ ਆਏ ਕਿ ਨਹੀਂ, ਆਪਾਂ ਮੰਗ ਪੱਤਰ ਦੇਤਾ, ਮੰਗ ਪੱਤਰ ਲੈਣ ਆ ਰਹੇ ਨੇ, ਇੱਥੇ ਹੀ ਰੁਕ ਜਾਓ, ਇਹ ਤੋਂ ਅੱਗੇ ਨਹੀਂ ਜਾਣਾ। ਉਹ ਕਹਿੰਦੇ ਵੀ ਆਪਾਂ ਮੁੱਖ ਮੰਤਰੀ ਦਾ ਘਰ ਘੇਰਨਾ ਹੈ, ਸਾਨੂੰ ਇਹ ਕਿ ਬੁਲਾਇਆ ਸੀ, ਅਸੀਂ ਤਾਂ ਉੱਥੇ ਤੱਕ ਜਾਵਾਂਗੇ। ਸਹੀ ਹੈ। ਤਾਂ ਉਹ ਕਹਿੰਦੇ ਨਹੀਂ, ਇੱਦਾਂ ਦੀ ਹੁੰਦਾ, ਜ਼ਾਬਤੇ 'ਚ ਰਹਿੰਦਾ ਹੈ, ਫਿਰ ਇਹ ਮਸਲੇ ਵਿਗੜ ਜਾਂਦੇ ਨੇ, ਤੁਸੀਂ ਵਿਗਾੜਨ ਆਏ ਹੋ, ਕੀ ਕਰਨ ਆਏ ਹੋ, ਫਿਰ ਨਾ ਕਿ ਤੁਸੀਂ ਸਾਡੇ ਨਹੀਂ ਗਏ। ਇਸ ਤਰ੍ਹਾਂ ਦੇ ਲੀਡਰਾਂ ਦੇ ਬਿਆਨ ਵੀ ਉੱਥੇ, ਮਤਲਬ ਯਾਦ ਹੋਊਗਾ ਸਾਰਿਆਂ ਨੂੰ 26 ਜਨਵਰੀ ਲਈ ਜਦੋਂ ਦਿੱਲੀ ਸੀਗਾ ਤਾਂ ਜੀ ਕਹਿੰਦੇ ਰਿੰਗ ਰੋਡ ਤੇ ਕਿਉਂ ਨਹੀਂ ਜਾ ਰਹੇ। ਜੀ ਆਪਾਂ ਤਾਂ ਰਿੰਗ ਰੋਡ ਤੇ ਜਾਣਾ, ਰਿੰਗ ਰੋਡ ਆ ਗਈ, ਲਾਲ ਕਿਲਾ ਆ ਗਿਆ, ਉੱਥੇ ਜਾਣਾ। ਤੇ ਉਸ ਸਮੇਂ ਕਾਫੀ ਇਹ ਟਕਰਾਅ ਹੋਇਆ ਸੀ ਇਹਨਾਂ ਗੱਲਾਂ ਨੂੰ ਲੈ ਕੇ ਕਿ ਆਪਾਂ ਅੰਦੋਲਨ ਖਰਾਬ ਕਰਨ ਆਏ ਆ ਕਿ ਆਪਾਂ ਸਰਕਾਰ ਨੂੰ ਸਿਰਫ ਦਿਖਾਉਣ ਆਏ ਆ ਜੀ। ਸੋ ਉਸੇ ਤਰ੍ਹਾਂ ਦਾ ਵਰਤਾਰਾ ਕੱਲ ਇੱਥੇ ਝਲਕਾਰਾ ਨਜ਼ਰ ਆਇਆ। ਇਹ ਸਭ ਦੇ ਦਰਮਿਆਨ ਚਲੋ ਜੀ, ਜਿਹੜੇ ਕੁਝ ਪੁਲਿਸ ਵਾਲੇ ਰੋਕਦੇ ਨੇ ਕਿਸੇ ਨੂੰ, ਕਹਿੰਦੇ ਦੇਖ ਲੈ ਕਿਰਪਾਨ ਆ ਮੇਰੇ ਕੋਲ, ਪਰੇ ਹੋ ਜਾ, ਕੋਈ ਵੀਡੀਓ ਆ ਰਹੀ ਨੇ, ਉਹ ਕਹਿੰਦੇ ਜਾਣ ਦੋ ਇਹਨੂੰ, ਅੱਗੇ ਕੋਈ ਚੱਕਰ ਨੀ ਗਾ। ਹੁਣ ਉਹ ਕਹਿੰਦੇ ਜੀ ਕਿ ਉਹਨਾਂ ਨੇ 2000 ਤੋਂ ਵੱਧ ਬੰਦਿਆਂ ਦੇ ਉੱਤੇ FIR ਕਰਤੀ ਜੀ। ਹੁਣ ਉਹ ਵੀਡੀਓ ਨਾਲ ਪਛਾਣੀ ਜਾਣਗੇ, ਚੱਕਣੇ ਆਉਣਗੇ, ਚੱਕਣਗੇ, ਨਹੀਂ ਚੱਕਣਗੇ ਤਾਂ ਉਹੀ ਬਹੁਤ ਹੈ, ਬਸ ਕਾਗਜ਼ ਕਾਲੇ ਕਰਨ ਨੂੰ ਬਹੁਤ ਹੈ। ਕਿ ਦੇਖੋ ਜੀ, ਵਾਰਸ ਪੰਜਾਬ ਦੀ ਜਥੇਬੰਦੀ ਆਈ ਸੀ ਚੰਡੀਗੜ੍ਹ, ਉਹਨਾਂ ਨੇ ਜੀ ਕਾਨੂੰਨ ਆਪਣੇ ਹੱਥ 'ਚ ਲੈ ਲਿਆ, ਕਾਨੂੰਨ ਤੋੜਿਆ ਜੀ, ਹੈ ਨਾ, ਭੰਨ ਤੋੜ ਕੀਤੀ, ਕਾਨੂੰਨ ਦੇ ਕੰਮ 'ਚ ਦਖਲ ਦਿੱਤਾ, ਪੁਲਿਸ ਨਾਲ ਬਦਤਮੀਜ਼ੀ ਕੀਤੀ ਜੀ, ਹਥਿਆਰ ਲੈ ਆਏ ਜੀ, ਚੰਡੀਗੜ੍ਹ 'ਚ ਨਿਯਮ ਭੰਗ ਕੀਤਾ ਜੀ, ਆਹ ਲਓ ਜੀ FIR ਹੋ ਗਈ। ਹੁਣ ਜੇ ਤਾਂ ਇਹ ਸਿਰਫ ਕਾਗਜ਼ ਕਾਲਿਆਂ ਦਾ ਮਾਮਲਾ ਫਿਰ ਤਾਂ ਠੀਕ ਆ, ਗੱਲ ਖਤਮ ਹੋ ਗਈ ਜੀ। ਪਰ ਜੇ ਇਸ ਨੂੰ ਇਸ ਨਜ਼ਰੀਏ ਤੋਂ ਦੇਖਣਾ ਕਿ ਪਹਿਲਾਂ ਚੰਡੀਗੜ੍ਹ 'ਚ ਕਿਸੇ ਨੂੰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ, ਹੁਣ ਦਾਖਲ ਵੀ ਹੋ ਰਹੇ ਨੇ। ਇਹ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਤੁਸੀਂ ਮਨਜ਼ੂਰੀਆਂ ਵੀ ਦਿੱਤੀਆਂ ਨੇ, ਸਹੀ ਹੈ, ਤੁਸੀਂ ਆਉਣ ਵੀ ਦਿੱਤਾ ਹੈ, ਤੇ ਹੁਣ ਜੇ ਵਾਰਸ ਪੰਜਾਬ ਦੇ ਜਥੇਬੰਦੀ ਬੈਰੀਗੇਟ ਪਰੇ ਕਰਕੇ ਚੰਡੀਗੜ੍ਹ 'ਚ ਦਾਖਲ ਹੋ ਗਈ ਹੈ ਤਾਂ ਤੁਸੀਂ ਉਹਨਾਂ ਤੇ ਪਰਚੇ ਕਰ ਰਹੇ ਹੋ। ਫਿਰ ਜੇ ਇਹ ਪਰਚਿਆਂ ਦੀ ਕਾਰਵਾਈ ਹੈ ਤਾਂ ਕੀ ਇਹ ਮਹਿਜ ਖਾਨਾ ਪੂਰਤੀ ਹੈ ਜਾਂ ਵਾਰਸ ਪੰਜਾਬ ਦੇ ਜਥੇਬੰਦੀ ਨੂੰ ਵੱਡਾ ਕੀਤਾ ਜਾ ਰਿਹਾ, ਉਸਦਾ ਦਾਇਰਾ ਵਧਾਇਆ ਜਾ ਰਿਹਾ? ਕਿਉਂਕਿ ਇਹ ਸਿਰਫ ਮਹਿਜ ਅਣਪਛਾਤੇ 2000 ਬੰਦਿਆਂ ਤੇ FIR ਨਹੀਂ ਹੈਗੀ, 15 ਦੇ ਕਰੀਬ ਲੀਡਰਾਂ ਦੇ ਨਾਮਾਂ ਸਣੇ FIR। ਠੀਕ ਆ। ਉਹਨਾਂ 'ਚ ਮਨਪ੍ਰੀਤ ਆਲੀ ਦਾ ਨਾਂ ਸਭ ਤੋਂ ਵੱਡਾ ਉੱਪਰ ਕੇ ਸਾਹਮਣੇ ਆਉਂਦਾ। ਉਹਦੇ ਵਿੱਚ ਲੱਖੇ ਸਧਾਣੇ ਦਾ ਵੀ, ਭਾਨੇ ਸਿੱਧੂ ਦਾ ਵੀ, ਹੋਰਨਾਂ ਦਾ ਵੀ ਨਾਮ ਹੈਗੇ ਨੇ। ਪਰ ਜੇ ਇੰਨੀ ਚਤਰਾਈ ਲੱਗਦੀ ਹੈ ਕਿ ਲਓ ਜੀ ਚੰਡੀਗੜ੍ਹ ਪੁਲਿਸ ਨੇ ਚਤਰਾਈ ਕਰਤੀ, ਲਓ ਜੀ ਵਾਰਸ ਪੰਜਾਬ ਦੇ 15 ਵਿਅਕਤੀਆਂ ਦੇ ਨਾਮ ਦੇ ਉੱਤੇ FIR ਕੱਟਤੀ, ਹੁਣ ਇਹਨਾਂ ਦੀ ਮੁਸ਼ਕਲਾਂ ਵੱਧ ਜਾਣਗੀਆਂ। ਯਾਦ ਹੋਣਾ 2020 ਦੇ ਵਿੱਚ ਭਗਵੰਤ ਮਾਨ ਹੋਰਾਂ ਨੇ, ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ 'ਚ ਬਿਜਲੀ ਦੀਆਂ
ਵਧੀਆਂ ਦਰਾਂ ਦੇ ਮਾਮਲੇ 'ਚ ਪ੍ਰਦਰਸ਼ਨ ਕੀਤਾ ਸੀ। ਸਹੀ ਹੈ। ਚੰਡੀਗੜ੍ਹ 'ਚ ਦਾਖਲ ਹੋਣ ਦੀ ਕਵਾਇਦ ਕੀਤੀ ਤੇ ਟਕਰਾਅ ਹੋਇਆ, ਬੈਰੀਕੇਡ ਪਰੇ ਕੀਤੇ, ਖਿੱਚਤੂ ਹੋਈ ਤੇ ਉਹਨਾਂ ਨੇ ਪਰਚਾ ਕਰਤਾ ਵੀ ਕਿ ਇਹਨਾਂ ਨੇ ਪੁਲਿਸ ਤੇ ਹਮਲੇ ਕੀਤੇ, ਚੰਡੀਗੜ੍ਹ 'ਚ ਦੰਗਾ ਫੈਲਾਉਣ ਦੀ ਕੋਸ਼ਿਸ਼ ਕੀਤੀ, ਹੈ ਨਾ, ਤੇ ਇਸ ਲਈ ਦੇ ਪਰਚਾ ਬਣਦਾ ਜੀ। ਭਗਵੰਤ ਮਾਨ ਦੇ 22 ਨੇ ਪਰਚਾ ਤੇ ਹਾਈ ਕੋਰਟ ਤੋਂ ਲੰਘੇ ਦਿਨ ਹੀ ਰਾਹਤ ਮਿਲੀ, ਪਰ ਉਹ ਚੰਡੀਗੜ੍ਹ ਪ੍ਰਸ਼ਾਸਨ ਸੁਪਰੀਮ ਕੋਰਟ ਚਲਾ ਗਿਆ ਜੀ, ਤਾਂ ਦੰਗੇ ਕਰਨ ਆਏ ਸੀ ਜੀ, ਇੱਥੋਂ ਤੱਕ ਪੈਰਵੀ ਕੀਤੀ ਹੈ ਜੀ। ਸੋ ਜੇ ਅਜਿਹਾ ਕੋਈ ਮਨਸ਼ਾ ਹੈ ਕਿ ਸਾਡੇ ਨਾਲ ਸੈੱਟ ਆ ਤਾਂ ਠੀਕ ਹੈ, ਫਿਰ ਤਾਂ ਹਰਿਆਣੇ ਜਿਵੇਂ ਵੀਡੀਓ ਵਾਲੀ FIR ਦਬ ਗਈ ਭਗਵੰਤ ਮਾਨ ਦੇ ਖਿਲਾਫ, ਫਿਰ ਕੱਲ ਨੂੰ ਇਹ ਵੀ ਦਬੀ ਰਹੂਗੀ। ਤੇ ਜਦੋਂ ਅਮਿਤ ਸ਼ਾਹ ਨੂੰ ਲੱਗਿਆ ਕਿ ਨਹੀਂ FIR ਕੱਢ ਲਓ, ਫਿਰ ਕੱਢ ਲੈਣਗੇ। ਸਹੀ। ਤਾਂ ਆਪਾਂ ਪਹਿਲੇ ਦਿਨ ਗੱਲ ਕਰ ਰਹੇ ਸੀ ਨਾ ਕਿ ਚੰਡੀਗੜ੍ਹ ਪੁਲਿਸ ਦਾ ਬਦਲਿਆ ਰਵੱਈਆ ਕੋਈ ਮਾਇਨੇ ਨੇ, ਉਹਦੇ ਪਿੱਛੇ ਕੋਈ ਖੇਲ ਹੈ। ਸਹੀ ਹੈ। ਸੋ ਖੇਲ ਇਸ ਨੂੰ ਸਾਹਮਣੇ ਵੀ ਆ ਰਿਹਾ, ਪਰ ਇਹਦੇ ਨਾਲ ਚੰਡੀਗੜ੍ਹ ਪੁਲਿਸ ਦੀ ਇੱਕ ਨਲਾਇਕੀ ਬਹੁਤ ਵੱਡੀ ਸਾਹਮਣੇ ਆਈ ਹੈ। ਹੁਣ ਇਹੋ ਜਿਹੇ ਮਾਮਲੇ ਫਿਰ ਅਦਾਲਤ 'ਚ ਕਿਵੇਂ ਖੜਨਗੇ FIR ਜੀ? ਹੋਇਆ ਕਿ FIR ਦੇ ਵਿੱਚ ਜਿਹੜੇ 15 ਨਾਮ ਪਾਏ ਨੇ, ਉਹਨਾਂ 'ਚ ਇੱਕ ਉਸ ਸਾਬਕਾ MLA ਦਾ ਨਾਮ ਪਾ ਲਿਆ ਜਿਹੜਾ ਇਸ ਦੁਨੀਆ ਤੋਂ ਤੁਰ ਚੁੱਕਿਆ। ਅੱਛਾ। ਉਹਦਾ ਨਾਮ ਵੀ ਅਜੈਬ ਸਿੰਘ ਮਖਵੈਲਪੁਰ ਅਕਾਲੀ ਦਲ ਵੱਲੋਂ MLA ਰਹੇ ਨੇ ਤੇ ਲਗਭਗ 2 ਸਾਲ ਪਹਿਲਾਂ ਉਹ ਇਸ ਦੁਨੀਆ ਤੋਂ ਚਲੇ ਗਏ ਜੀ, ਤੇ ਉਹਨਾਂ ਦਾ ਨਾਮ ਉਹਨਾਂ 15 ਬੰਦਿਆਂ ਦੇ ਨਾਮ ਦੇ ਵਿੱਚ ਸ਼ਾਮਲ ਹੈ। ਹੁਣ ਇਹ ਕੌਣ ਲਿਖਾ ਰਿਹਾ, ਕਿਵੇਂ ਲਿਖੇ ਜਾ ਰਹੇ ਨੇ, ਕਿਹਦੀ ਦਿਮਾਗ ਦੀ ਕਾਢ ਨੇ, ਨਲਾਇਕੀ ਚੋਂ ਹੈ ਕਿ ਚਤਰਾਈ ਚੋਂ ਹੈ ਕਿ ਕੌਣ ਹੈ ਇਹ ਖੇਡ ਰਿਹਾ? ਇਹ ਇਹੋ ਜਿਹਾ ਤਰੀਕਾ ਕੀਤਾ ਅਜੈਬ ਸਿੰਘ ਮਖਵੈਲਪੁਰ। ਚਲੋ ਇਹ ਤਾਂ ਦੁਨੀਆ 'ਚ ਨਹੀਂ ਰਹੇ ਤੇ ਇਹਨਾਂ ਦਾ ਨਾਮ ਵੀ ਆ ਗਿਆ। ਇੱਕ ਉਸ ਬੰਦੇ ਦਾ ਨਾਮ ਵੀ ਆ ਗਿਆ ਜਿਹੜਾ ਬੰਦਾ ਕੱਲ ਧਰਨੇ 'ਚ ਆਇਆ ਹੀ ਨਹੀਂ ਸੀਗਾ, ਇਕਬਾਲ ਸਿੰਘ ਝੁੰਦਾ। ਉਹ ਨਗਰ ਨਿਗਮ ਵਾਲੇ ਉਹਨਾਂ ਦੇ ਮੇਅਰ ਮੂਹਰੇ ਜਿਹੜਾ ਪ੍ਰਧਾਨ ਚੁਣਨਾ ਹੁੰਦਾ, ਉਹਦੀ ਪ੍ਰਕਿਰਿਆ ਸੀਗੀ, ਇਸ ਲਈ ਉਹ ਨਹੀਂ ਆਏ। ਉਹ ਆਪਣੇ ਇਲਾਕੇ 'ਚ ਉਸ ਕੰਮ ਤੇ ਲੱਗੇ ਸੀ। ਉਹਨਾਂ ਦਾ ਨਾਮ ਵੀ ਇਹਦੇ ਵਿੱਚ ਹੈਗਾ FIR ਦੇ ਵਿੱਚ। ਚਲੋ ਇਹ 2 ਨਾਂ ਤਾਂ ਉਹ ਨੇ ਜਿਹੜੇ ਮਤਲਬ ਹਾਜ਼ਰ ਨਹੀਂ ਸੀ, ਇੱਕ ਹਾਜ਼ਰ ਨਹੀਂ ਸੀ, ਇੱਕ ਹਾਜ਼ਰ ਹੋ ਹੀ ਨਹੀਂ ਸਕਦਾ ਸੀ। ਪਰ ਜਿਹੜਾ ਅੰਦੋਲਨ ਦੀ ਪ੍ਰਦਰਸ਼ਨ ਦੀ ਅਗਵਾਈ ਕਰ ਰਿਹਾ ਸੀ ਉਹਦਾ ਨਾਮ ਹੈ ਨਹੀਂ। ਅੰਮ੍ਰਿਤਪਾਲ ਸਿੰਘ ਦੇ ਬਾਪੂ ਤਰਸੇਮ ਸਿੰਘ ਦਾ ਨਾਮ ਹੈ ਨਹੀਂ ਇਹਦੇ ਵਿੱਚ। ਠੀਕ ਹੈ। ਅੱਛਾ। ਮਨਪ੍ਰੀਤ ਇਆਲੀ ਨੂੰ ਵੱਡਾ ਕਰਨਾ ਸੀ ਜਾਂ ਪਾਰਟੀ ਦੇ ਅੰਦਰ ਸ਼ੰਕੇ ਸ਼ੋਭੇ ਪੈਦਾ ਕਰਨੇ ਸੀ ਕਿ ਦੇਖੋ ਜੀ ਤਰਸੇਮ ਸਿੰਘ ਦਾ ਨਾਂ ਨਹੀਂ ਪਾਇਆ, ਕੋਈ ਇਹਦੇ ਹੋਰ ਮਾਇਨੇ ਨੇ। ਸਹੀ ਹੈ। ਸੋ ਇਹ ਅੰਦਰ ਲੀਡਰਾਂ ਦੇ ਵਿੱਚ ਵੀ ਆਪਸ ਵਿੱਚ ਤਣਾਅ ਪੈਦਾ ਹੋਊਗਾ ਇਹਦੇ ਨਾਲ। ਮਨਪ੍ਰੀਤ ਇਆਲੀ ਪ੍ਰਤੀ ਇਹ ਖਤਰਾ ਪੈਦਾ ਹੋਊਗਾ ਕਿ ਇਹ ਚਿਹਰਾ ਬਣ ਰਿਹਾ ਜੀ, ਇਹ ਬੜਾ ਹੋ ਰਿਹਾ, ਜਾਂ ਮਨਪ੍ਰੀਤ ਇਆਲੀ ਤੇ ਜਿਹੜੇ 14 ਦੇ ਨਾਮ ਨੇ ਉਹਨਾਂ ਨੂੰ ਇਹ ਲੱਗੂਗਾ ਕਿ ਦੇਖੋ ਜੀ ਸਾਨੂੰ ਫਸਾਤਾ, ਆਪਣਾ ਨਾਂ ਤਾਂ ਪਾਇਆ ਨਹੀਂ, ਮਤਲਬ ਖੇਡਾਂ ਜੀ ਕੋਈ ਸੈਟਿੰਗ ਹੈ ਜੀ। ਸੋ ਇਸ ਲਈ ਇਹ ਬਹੁਤ ਕੁਝ ਅਰਥ ਹੁੰਦੇ ਨੇ। ਇੱਕ ਘਟਨਾ ਜਿਹੜੀ ਦਿਖਦੀ ਹੈ, ਮੈਂ ਇਹ ਨਹੀਂਗਾ ਕਿ ਪ੍ਰਦਰਸ਼ਨ ਹੋ ਗਿਆ ਤੇ FIR ਹੋ ਗਈ, ਓਨਾ ਹੀ ਹੈ। ਤੁਹਾਨੂੰ ਪਤਾ ਹੀ ਨਹੀਂ ਹੋ ਰਿਹਾ ਹੁੰਦਾ ਕਿ ਤੁਹਾਨੂੰ ਕਿਵੇਂ ਵਰਤ ਗਿਆ ਕੋਈ, ਤੁਹਾਡੇ ਨਾਮ ਨੂੰ ਕਿਵੇਂ ਵਰਤ ਗਿਆ ਕੋਈ। ਸੋ ਇਸ ਲਈ ਆਉਂਦੇ ਸਮੇਂ ਦੇ ਵਿੱਚ ਪਾਰਟੀ ਦੇ ਅੰਦਰ ਕੁਝ ਅਜਿਹੇ ਮਸਲਿਆਂ ਨੂੰ ਲੈ ਕੇ ਤਣਾਅ ਵੀ ਵੱਧ ਸਕਦਾ। ਬਿਲਕੁਲ ਜੀ, ਦੇਖਣ ਨੂੰ ਤਾਂ ਮਿਲ ਹੀ ਸਕਦਾ। ਬਾਕੀ ਜਦੋਂ ਲੀਡਰਾਂ ਦੇ ਪ੍ਰਤੀ ਅੱਡੋ ਅੱਡ ਅਪਰੋਚ ਹੁੰਦੀ ਹੈ, ਫਿਰ ਸ਼ੰਕੇ ਖਦਸ਼ੇ ਜ਼ਿਆਦਾ ਹੁੰਦੇ ਨੇ। ਸ਼ਰਮਾ ਜੀ, ਇੱਕ ਸਵਾਲ ਦਾ ਜਵਾਬ ਜ਼ਰੂਰ ਦਿਓ ਵੀ ਤੁਸੀਂ ਇੱਕ ਗੱਲ ਵਿੱਚ ਕਹਿ ਰਹੇ ਸੀਗੇ ਵੀ ਪੁਲਿਸ ਦੇ ਕੰਮ 'ਚ ਵਿਘਨ ਪਾਇਆ, ਪੁਲਿਸ ਖੁਦ ਉੱਥੇ ਧਰਨਾ ਦੇ ਰਹੀ ਸੀ, ਕੋਈ ਇਸ ਤਰ੍ਹਾਂ ਦਾ ਵਿਘਨ ਪੈ ਗਿਆ? ਇਹ ਮਤਲਬ ਮੈਂ ਕਈ ਸਮੇਂ ਤੋਂ ਇਹ ਬਦਲਾਅ ਦੇਖ ਰਿਹਾ ਮੈਂ ਵੀ ਪੁਲਿਸ ਦੇ ਕੰਮ 'ਚ ਵਿਘਨ ਕੀ ਹੈ? ਜੇ ਬੰਦਾ ਆਪਦਾ ਰਾਈਟ ਉਹਦਾ, ਜੇ ਉਹ ਰਾਈਟ ਨਾਲ ਧਰਨਾ ਨਾ ਦੇਊਗਾ, ਤੇ ਪੁਲਿਸ ਦਾ ਕੰਮ ਤਾਂ ਸਗੋਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਉਹਦਾ ਕੰਮ ਹੈ, ਡਿਊਟੀ ਹੈ ਉਹਦੀ। ਪੁਲਿਸ ਦੇ ਕੰਮ 'ਚ ਵਿਘਨ ਕਿਵੇਂ ਪੈ ਗਿਆ? ਦੇਖੋ ਜੀ, ਇੱਕ ਵਾਰ ਨਾ ਮਹਾਰਾਸ਼ਟਰ ਦੇ ਕਿਸਾਨਾਂ ਨੇ ਤੈਅ ਕੀਤਾ ਜੀ ਕਿ ਅਸੀਂ ਦਿੱਲੀ ਧਰਨਾ ਲਾਉਣ ਜਾਣਾ ਜੀ। ਉਹ ਮਹਾਰਾਸ਼ਟਰ ਦੇ ਕਿਸਾਨ ਜਾਂ ਉਸ ਹੋਰਨਾਂ ਸੂਬਿਆਂ ਦੇ ਕਿਸਾਨ ਪੰਜਾਬ ਦੇ ਕਿਸਾਨਾਂ ਵਾਂਗ ਉਵੇਂ ਸਮਝ ਤੇ ਤਾਕਤ ਨਹੀਂ ਰੱਖਦੇ। ਉਹਦਾ ਕਾਰਨ ਸਾਡੀਆਂ ਉਪਜਾਊ ਜ਼ਮੀਨਾਂ, ਬਿਲਕੁਲ, ਉਹਦਾ ਕਾਰਨ ਸਾਡੀ ਮਿਹਨਤ ਮਸ਼ੱਕਤ, ਉਹਦਾ ਕਾਰਨ MSP ਲਈ ਲੜਾਈ, ਹਰੀ ਕ੍ਰਾਂਤੀ ਦਾ ਯੋਗਦਾਨ, ਸਾਡੇ ਜਵਾਕ ਵਿਦੇਸ਼ਾਂ 'ਚ ਸੈੱਟ, ਉਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਉਹ ਟਰੈਕਟਰ, ਟਰੈਲੀਆਂ, ਗੱਡੀਆਂ, ਕਾਰਾਂ ਨਾਲ ਵੀ ਦਿੱਲੀ ਨੂੰ ਚਾਲੇ ਪਾਉਂਦੇ ਨੇ। ਪਰ ਮਹਾਰਾਸ਼ਟਰ ਦੇ ਕਿਸਾਨਾਂ ਨੇ ਪੈਦਲ ਤੁਰਨਾ ਤੈਅ ਕੀਤਾ ਕਿ ਅਸੀਂ ਪੈਦਲ ਜਾਣਾ ਜੀ। ਪੈਦਲ ਵੀ ਕਿਵੇਂ ਤੈਅ ਕੀਤਾ ਕਿ ਅਸੀਂ ਸ਼ਾਮ ਨੂੰ ਸੂਰਜ ਢਲੇ ਤੋਂ ਬਾਅਦ ਤੁਰਾਂਗੇ ਤਾਂ ਕਿ ਲੋਕਾਂ ਦੇ ਆਵਾਜਾਈ ਦੇ ਵਿੱਚ, ਲੋਕਾਂ ਦੇ ਕੰਮਕਾਜ ਕਿਸੇ 'ਚ, ਕੋਈ ਟ੍ਰੈਫਿਕ 'ਚ ਵੀ ਵਿਘਨ ਨਾ ਪਵੇ। ਸਹੀ ਹੈ। ਲੋਕਾਂ ਨੇ ਉਹਨਾਂ ਦੀ ਮਦਦ ਕੀਤੀ, ਕੋਈ ਉਹਨਾਂ ਨੂੰ ਚੱਪਲਾਂ ਵੰਡ ਰਿਹਾ ਸੀ, ਕੋਈ ਰਾਹ 'ਚ ਲੰਗਰ ਲਾ ਰਿਹਾ ਸੀ, ਕੋਈ ਉਹਨਾਂ ਨੂੰ ਕੱਪੜੇ ਲੀੜੇ ਦਾ ਪ੍ਰਬੰਧ ਕਰ ਰਿਹਾ ਸੀ, ਕੋਈ ਨਹਾਉਣ ਧੋਣ, ਪਾਣੀ ਖਾਣ ਪੀਣ ਦਾ ਪ੍ਰਬੰਧ ਕਰ ਰਿਹਾ ਸੀ। ਪਰ ਪ੍ਰਸ਼ਾਸਨ ਉਹ ਕਹਿੰਦੇ ਅਸੀਂ ਤੁਹਾਨੂੰ ਮੌਕਾ ਨਹੀਂ ਦਿੰਦੇ, ਤੁਸੀਂ ਸਾਡੇ ਤੇ ਕਹੋਗੇ ਸਾਡੇ ਕੰਮ 'ਚ ਵਿਘਨ। ਹੁਣ ਪੁਲਿਸ ਦੇ ਕੰਮ 'ਚ ਵਿਘਨ ਦਾ ਅਰਥ ਇਹ ਹੁੰਦਾ ਹੈ ਕਿ ਜੀ ਅਸੀਂ ਤਾਂ ਲਾਤੀ ਧਾਰਾ ਇੱਥੇ 144 ਜੀ,
ਕਿ ਬੰਦੇ ਇਕੱਠੇ ਨਹੀਂ ਹੋ ਸਕਦੇ, ਤੁਸੀਂ ਇਕੱਠੇ ਹੋ ਕੇ ਆ ਗਏ। ਬਸ ਇਹੀ ਵਿਘਨ ਪੈ ਗਿਆ। ਪੁਲਿਸ ਦੇ ਕੰਮ 'ਚ ਵਿਘਨ ਦਾ ਇਹ ਅਰਥ ਪਾਉਂਦੇ ਨੇ ਕਿ ਇਹ ਸਮਾਂ ਸੀਗਾ ਜੀ ਬੱਚਿਆਂ ਦੇ ਸਕੂਲ ਜਾਣ ਦਾ, ਬੱਚਿਆਂ ਦੇ ਸਕੂਲ ਤੋਂ ਆਉਣ ਦਾ, ਇਹ ਦਫ਼ਤਰਾਂ ਦਾ ਜੀ, ਲੋਕਾਂ ਦੀ ਆਮ ਆਵਾਜਾਈ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਆਈਆਂ। ਇਹ ਜੀ ਟ੍ਰੈਫਿਕ ਨੂੰ ਕੰਟਰੋਲ ਨਹੀਂ ਇਹਨਾਂ ਨੇ ਕਰਨ ਦਿੱਤਾ ਜੀ। ਅਸੀਂ ਇਹਨਾਂ ਨੂੰ ਕਿਹਾ ਸੀਗਾ ਅਸੀਂ ਇੱਥੇ ਸਾਈਡ ਤੇ ਬੈਠ ਜਾਓ, ਤੁਹਾਨੂੰ ਮਿਲਾ ਦਿੰਦੇ ਆ ਜੀ, ਇਹਨਾਂ ਨੇ ਸੜਕ ਨਹੀਂ ਛੱਡੀ ਜੀ। ਸੋ ਇਹ ਘੁੰਤਰਾਂ ਨੇ ਜਿਹੜੀਆਂ, ਘੁੰਤਰਾਂ ਰਾਹੀਂ ਉਹ ਫਿਰ ਇਹ ਦਿਖਾਉਂਦੇ ਨੇ ਕਿ ਜੀ ਪੁਲਿਸ ਦੇ ਕੰਮ 'ਚ ਵਿਘਨ। ਸਹੀ। ਜੇ ਅਧਿਕਾਰ ਹੈ ਹਰੇਕ ਨੂੰ ਆਪਣੀ ਗੱਲ ਕਹਿਣ ਦਾ, ਤੇ ਫਿਰ ਉਹਨਾਂ ਨੂੰ ਆਪਣੀ ਰਾਜਧਾਨੀ 'ਚ ਆਪਣੇ ਹੀ ਸੂਬੇ ਦੇ ਚੁਣੇ ਮੁੱਖ ਮੰਤਰੀ ਦੇ ਘਰ ਤੱਕ ਜਾਣ ਦਾ ਅਧਿਕਾਰ ਕਿਉਂ ਨਹੀਂ? ਸਹੀ ਹੈ, ਬਿਲਕੁਲ। ਤੁਸੀਂ ਉੱਥੇ ਉਹਨਾਂ ਦੇ ਬੈਠਣ ਦਾ, ਰਹਿਣ ਦਾ ਪ੍ਰਬੰਧ ਕਰੋ। ਜੇ ਤੁਹਾਨੂੰ ਪਤਾ ਹੈ ਧਰਨਾ ਲੱਗ ਰਿਹਾ, ਤੁਹਾਡਾ ਮੀਟਿੰਗ ਹੋ ਰਹੀ ਹੈ, ਤੁਸੀਂ ਤਾਲਮੇਲ ਕਰ ਰਹੇ ਹੋ, 300 ਮੀਟਰ ਅੰਦਰ ਆਉਣ ਦੇਣਗੇ, 500 ਮੀਟਰ ਅੰਦਰ ਆਉਣ ਦੇਣਗੇ, ਉਹਨੂੰ ਕਹੋ ਤੁਹਾਨੂੰ ਟੈਂਟ ਪਾਣੀ ਅਸੀਂ ਲਾ ਕੇ ਦਿੰਦੇ ਹਾਂ, ਮੁੱਖ ਮੰਤਰੀ ਨੂੰ ਬੁਲਾ ਦਾਂਗੇ, ਉੱਥੇ ਆਊਗਾ ਮੁੱਖ ਮੰਤਰੀ, ਫਰਕ ਨਾ ਰੁਕਿਓ। ਸਹੀ ਹੈ, ਬਿਲਕੁਲ। ਮੀਟਿੰਗ ਕਰਾ ਦਿਓ ਨਾ ਫਿਰ ਪਹਿਲਾਂ। ਸੋ ਇਸ ਲਈ ਇਹ ਤਰੀਕਾਕਾਰ ਸਮਝਣ ਦੀ ਲੋੜ ਹੈ ਕਿ ਕਿਵੇਂ ਕਾਨੂੰਨ ਨੂੰ ਕਿਵੇਂ ਮਿਸਯੂਜ਼ ਕੀਤਾ ਜਾਂਦਾ ਜੀ। ਸਹੀ ਹੈ, ਬਿਲਕੁਲ। ਸੋ ਇਹ ਜੀ ਉਹ ਤਰੀਕਾ ਪੁੱਛਦਾ। ਸਹੀ ਹੈ। ਤੇ ਅਗਲੀ ਗੱਲ ਕਰੀਏ ਜਥੇਦਾਰ ਗੜਗੱਜ ਦੀ, ਉਹਨਾਂ ਨੇ ਪੰਜਾਬ ਸਰਕਾਰ ਨੂੰ ਨਵਾਂ ਅਲਟੀਮੇਟਮ ਦੇਤਾ ਜੀ ਕੋਈ? ਪ੍ਰਵੀਨ ਜੀ, ਜਦੋਂ ਜਗਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਆਇਆ, ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਧਾਮੀ ਸਾਹਿਬ ਵੀ ਸਵਾਗਤ ਕਰਨ ਵਾਲੇ ਸ਼ਾਮਲ ਸੀ ਜੀ। ਤੇ ਜਥੇਦਾਰ ਗੜਗੱਜ ਉਹਨਾਂ ਨੇ ਸਿੱਖ ਐਮਐਲਏ ਨੂੰ, ਸਿੱਖ ਮੰਤਰੀਆਂ ਨੂੰ ਸੱਦ ਕੇ ਪੁੱਛਿਆ ਵੀ ਕਿ ਦੱਸੋ ਤੁਸੀਂ ਪੜ੍ਹਿਆ ਕਿਉਂ ਨਹੀਂ ਕਾਨੂੰਨ, ਆਈ ਦਸਤਖਤ ਕਰਤੇ। ਤੇ ਉਹਨਾਂ ਨੇ ਧਾਮੀ ਸਾਹਿਬ ਨੂੰ ਪੁੱਛਿਆ ਕਿ ਤੁਸੀਂ ਬਿਨਾਂ ਪੜ੍ਹਿਆ ਸਵਾਗਤ ਕਿਉਂ ਕਰਤਾ ਸੀ? ਠੀਕ ਹੈ, ਸਹੀ ਹੈ, ਸਵਾਲ ਬਣਦਾ। ਇਸ ਲਈ ਇਹਦਾ ਮਤਲਬ ਜੇ ਆਮ ਆਦਮੀ ਪਾਰਟੀ ਦੇ ਐਮਐਲਏ ਆਪਣੇ ਆਕਾ ਦੇ ਕਹੇ ਤੇ ਖੇਡ ਰਹੇ ਨੇ, ਤਾਂ ਇੱਧਰ ਵੀ ਖੇਡ ਸੁਖਬੀਰ ਦੇ ਕਹੇ ਹੀ ਹੋ ਰਿਹਾ ਨਾ। ਇਹ ਸਮਝ ਆ ਰਿਹਾ। ਇਸ ਲਈ ਫਿਰ ਟਕਰਾਏ, ਫਿਰ ਉਹ ਭਾਵਨਾਤਮਕ ਤੌਰ ਤੇ ਮਾਮਲਾ ਤਾਂ ਹੀ ਨਹੀਂ ਨਿਬੜ ਰਿਹਾ ਜੀ। ਜਿੱਥੋਂ ਇਹ ਮਾਮਲਾ ਸ਼ੁਰੂ ਹੋਇਆ ਸੀ ਕਿ ਜੀ ਇਹ ਐਕਟ 'ਚ ਸੋਧ ਕਰੋ, ਲਓ ਜੀ ਆ ਜਾਓ ਐਮਐਲਏ, ਦੱਸੋ ਜੀ ਕਸਟੋਡੀਅਨ ਦਾ ਅਰਥ ਕੀ ਹੈ ਜੀ, ਤੁਸੀਂ ਤਾਂ ਬਹੁਤੀ ਕੰਗਾਦੀ ਹੈ ਜੀ, ਇਹ ਹੈ ਜੀ, ਸਾਰਾ ਕੁਛ ਹੈ ਜੀ, ਅਗਲੀ ਵਾਰ ਪੜ੍ਹ ਲਿਓ, ਕਿਤੇ ਐ ਨਾ ਹੋਵੇ ਕੱਲ ਨੂੰ ਪੰਜਾਬ ਤੋਂ ਪੰਜਾਬੀ ਬਾਹਰ ਵਾਲਾ ਕਾਨੂੰਨ ਬਣਾਉਣ ਤੇ ਤੁਸੀਂ ਬਾਖੜੀਆਂ ਕਰਕੇ ਸਵਾਗਤ ਕਰੋ। ਜੱਦਰ ਸਾਹਿਬ ਕੱਲ ਪ੍ਰੈਸ ਕਾਨਫਰੰਸ ਖਾਸੀਆਂ ਟਕੋਰਾਂ, ਕਾਸੇ ਵਿਅੰਗ, ਕਾਸੇ ਤੰਜ ਕੱਸ ਰਹੇ ਸੀਗੇ। ਠੀਕ ਹੈ, ਚਲੋ ਚੰਗੀ ਗੱਲ ਹੈ। ਇਹ ਉਹਨਾਂ ਕੋਲ ਇਹ ਬਹੁਤੀ ਗਿਆਨ ਹੈਗਾ ਤੇ ਉਸ ਬਾਰੇ ਨਾਲ ਘੇਰਾਬੰਦੀ ਕਰਦੇ ਨੇ। ਪਰ ਸਵਾਲ ਹੁਣ ਸਭ ਤੋਂ ਵੱਡਾ ਇਹ ਖੜਾ ਹੋ ਗਿਆ ਕਿ ਜਿਹੜੇ ਐਮਐਲਏ ਉਹਨਾਂ ਕੋਲ ਆ ਕੇ ਸਹਿਮਤੀ ਪ੍ਰਗਟਾ ਕੇ ਗਏ ਕਿ ਅਸੀਂ ਜੀ ਇਹ 'ਚ ਸੋਧ ਕਰਨ ਦੇ ਪਾਸੇ ਵਧਾਂਗੇ, ਉਹਨਾਂ ਨੂੰ ਫੇਰ ਨਹੀਂ ਪੁੱਛਿਆ ਗਿਆ, ਐਸਜੀਪੀਸੀ ਨੂੰ ਵੀ ਨਹੀਂ ਪੁੱਛਿਆ ਗਿਆ, ਜੱਦਰ ਸਾਹਿਬ ਨੂੰ ਵੀ ਨਹੀਂ ਪੁੱਛਿਆ ਗਿਆ, ਕੋਈ ਟੀਮ ਵੀ ਨਹੀਂ ਬਣਾਈ, ਸਾਂਝੀ ਕਮੇਟੀ ਵੀ ਨਹੀਂ ਬਣੀ, ਤੇ ਉਹਨਾਂ ਨੇ ਇੱਕ ਰੁਕਾ ਭੇਜਤਾ ਕਿ ਲਓ ਜੀ ਇਹਦੇ ਹਿਸਾਬ ਨਾਲ ਅਸੀਂ ਆਹ ਬਦਲ ਦਾਂਗੇ। ਹੁਣ ਜੱਦਰ ਸਾਹਿਬ ਕਹਿੰਦੇ ਇਹਦੇ ਵਿੱਚ ਤਾਂ ਜੀ ਜੋ ਅਸੀਂ ਕਿਹਾ ਸੀ ਬਦਲਣ ਨੂੰ, ਜੇ 100 ਚੀਜ਼ਾਂ ਕਹੀਆਂ ਸੀ 10 ਬਦਲੀਆਂ, 90% ਤਾਂ ਛੇੜੇ ਹੀ ਨਹੀਂ। ਸਹੀ ਹੈ। ਤੇ ਇਸ ਲਈ ਕਿਵੇਂ ਮਨਜ਼ੂਰ ਕਰੀਏ ਜੀ? ਤੇ ਇਹ ਸਿਰਫ ਡਰਾਮਾ। ਇਹਦਾ ਮਤਲਬ ਸਥਿਤੀ ਉੱਥੇ ਦੀ ਉੱਥੇ ਹੀ ਆ ਗਈ ਜਿੱਥੋਂ ਸ਼ੁਰੂ ਹੋਈ ਸੀ। ਸਹੀ ਹੈ। ਹੁਣ ਇੱਧਰ ਮਤਲਬ ਕਿ ਵੀਡੀਓ ਵਾਲੇ ਮਾਮਲੇ ਦੇ ਵਿੱਚ ਜਥੇਦਾਰ ਸਾਹਿਬ ਕੋਲ ਅਜੇ ਪੇਚ ਫਸਿਆ ਮੁੱਖ ਮੰਤਰੀ ਸਾਹਿਬ ਦਾ। ਹਾਂਜੀ। ਉਧਰ ਉਹ ਕਹਿੰਦੇ ਸਿੱਟ ਬਣਾ ਕੇ ਅਸੀਂ ਸੁਖਬੀਰ ਫੜ ਲੈਣਾ, ਅਸੀਂ ਨਵੀਂ ਜਾਂਚ ਵਿੱਢੀ ਹੋਈ, ਅਸੀਂ ਇੱਧਰੋਂ ਘੇਰਾ ਪਾਵਾਂਗੇ। ਸੋ ਇਹਦੇ ਵਿੱਚੋਂ ਫਿਰ ਵਿਚਾਰ ਦਾ ਰਾਹ ਕਿਹੜਾ ਲੱਭਿਆ ਜਾਊ, ਉਹ ਦੇਖਣ ਵਾਲੀ ਗੱਲ ਇਹ ਹੋਊਗੀ। ਹੁਣ ਜੱਦਰ ਸਾਹਿਬ ਨੇ ਤਾਂ ਕਹਿਤਾ ਕਿ ਵੀ 2 ਮਹੀਨੇ ਦਾ ਅਲਟੀਮੇਟਮ, 2 ਮਹੀਨੇ ਠੀਕ ਕਰਕੇ ਲਿਓ, ਕਾਹਲੀ ਨਾ ਕਰਿਓ। ਆਹ 3 ਅਗਸਤ ਵਾਲਾ ਜਿਹੜਾ ਸੈਸ਼ਨ ਬੁਲਾ ਰਹੇ ਹੋ, ਇਹਦੇ ਵਿੱਚ ਨਹੀਂ ਆਉਣਾ ਚਾਹੀਦਾ ਕੁਛ। ਪਰ ਉਧਰ ਕੱਲ ਇਹਨਾਂ ਨੇ ਮਾਲਵਿੰਦਰ ਕੰਗ ਨੂੰ ਲਾਤਾ ਕਿ ਚੱਲ ਵੀ ਤੂੰ ਸਿੱਖ 'ਚ ਰਹਿ, ਤੂੰ ਕਰ ਵਿਖਿਆਨ ਇਹਦਾ ਜੀ। ਹੁਣ ਉਹ ਪ੍ਰੈਸ ਕਾਨਫਰੰਸ ਕਰਕੇ ਵਿਖਿਆਨ ਕਰ ਰਿਹਾ। ਠੀਕ ਆ। ਹੁਣ ਇਹ ਟਕਰਾਅ ਨਵੇਂ ਸਿਰੇ ਤੋਂ ਪੈਦਾ ਹੁੰਦਾ ਦਿਖ ਰਿਹਾ। ਔਰ ਜੇ 2 ਮਹੀਨੇ ਦਾ ਅਲਟੀਮੇਟਮ ਇਹਦਾ ਮਤਲਬ ਚੋਣਾਂ ਨੇੜੇ, ਇਹ ਚੋਣਾਂ ਤੱਕ ਜਾਊਗਾ। ਇਹ ਬਾਦਲ ਧਿਰ ਵੱਲੋਂ ਲੜਨਗੇ ਤੇ ਉਹ ਕੇਜਰੀਵਾਲ ਭਗਵੰਤ ਮਾਨ ਵੱਲੋਂ ਲੜਨਗੇ। ਪੰਜਾਬ ਵੱਲੋਂ, ਕੌਮ ਵੱਲੋਂ, ਪੰਥ ਵੱਲੋਂ ਕੌਣ ਲੜੂਗਾ? ਸਵਾਲ ਤਾਂ ਇਹ ਜੀ। ਬਿਲਕੁਲ। ਤੇ ਅਗਲੀ ਗੱਲ ਕਰੀਏ ਕਾਂਗਰਸ ਦੀ ਪੋਲਿਟਿਕਸ ਦੀ। ਕਹਿੰਦੇ ਚੰਨੀ ਤੇ ਵੈਡਿੰਗ ਦੇ ਵਿਚਾਲੇ ਕੋਈ ਨਵਾਂ ਵਿਚੋਲਾ ਹੈ, ਨਵਾਂ ਪ੍ਰਸ਼ਾਂਤ ਕਿਸ਼ੋਰ ਹੈ। ਪ੍ਰਵੀਨ ਜੀ, ਪਿਛਲੇ 2 ਦਿਨ ਦੀਆਂ ਨਾ ਇਹ ਖਬਰਾਂ ਬਹੁਤ ਚੱਲ ਰਹੀਆਂ ਨੇ ਕਿ ਦਿੱਲੀ ਦੇ ਵਿੱਚ ਇੱਕ ਗੁਪਤ ਬੈਠਕ ਹੋ ਗਈ ਜੀ ਚਰਨਜੀਤ ਸਿੰਘ ਚੰਨੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ। ਦੇਖੋ ਸੈਸ਼ਨ ਚੱਲ ਰਿਹਾ ਜੀ। ਸੈਸ਼ਨ ਦੌਰਾਨ ਮੈਂਬਰ ਪਾਰਲੀਮੈਂਟ ਨੇ ਦੋਨੇ ਹੀ ਜਾਣੇ। ਸਹੀ ਹੈ। ਦਿੱਲੀ 'ਚ ਹੋਣਗੇ, ਆਮਾ ਸਾਹਮਣਾ ਤਾਂ ਹੁੰਦਾ ਹੀ ਹੋਊਗਾ। ਉਹਨਾਂ ਨੂੰ ਮਿਲਣਾ ਨਹੀਂ ਮਿਲਣਾ ਵੱਖਰੀ ਗੱਲ ਹੈ, ਤਾਂ ਭੇਜ ਭਗੇਲ ਨੇ ਇਕੱਠੇ ਵੀ ਬਿਠਾ ਲਏ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਦੇ ਵਿੱਚੋਂ ਅਜਿਹੀ ਖਬਰ ਕਿਹੜੀ ਬਣ ਗਈ ਕਿ ਜੇ ਦੋਵੇਂ ਬੈਠ ਕੇ ਦੋ ਇੱਕੋ ਪਾਰਟੀ ਦੇ ਨੇ ਵੀ। ਸਹੀ ਹੈ। ਸਵਾਲ ਤਾਂ ਇਹ ਹਾਂ, ਖਬਰ ਇਸ ਲਈ ਹੈ ਕਿ ਇੱਕ ਧਿਰ ਬਾਗੀ ਹੋਣ ਲਈ ਤਿਆਰ ਸੀ, ਦੂਜੀ ਧਿਰ ਉਹਦਾ ਛੱਡਣ ਲਈ ਤਿਆਰ ਨਹੀਂ ਸੀ। ਅਜਿਹੇ ਜਿਹੜਾ ਟਕਰਾਅ ਸੀ, ਉਹ ਟਕਰਾਅ ਨਿਬੇੜਨ ਦੇ ਲਈ ਕੀ ਹੋਇਆ? ਹੋਇਆ ਇਹ ਕਹਿੰਦੇ ਜੀ ਦਿੱਲੀ ਦੇ ਵਿੱਚ ਜਿਹੜਾ ਸਰਕਾਰੀ ਰਿਹਾਇਸ਼ ਹੈ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਂਬਰ ਪਾਰਲੀਮੈਂਟ ਵਜੋਂ ਮਿਲੀ ਹੋਈ,
ਉੱਥੇ ਚੰਨੀ ਤੇ ਬੜਿੰਗ ਦੇ ਵਿਚਾਲੇ ਗੁਪਤ ਮੀਟਿੰਗ ਹੁੰਦੀ ਆ ਜੀ, ਉਸ ਟਿਕਾਣੇ। ਹੁਣ ਜੇ ਉਹਦੇ ਘਰੇ ਹੋ ਰਹੀ ਹੈ ਤਾਂ ਸੁਖਜਿੰਦਰ ਰੰਧਾਵਾ ਵੀ ਤਾਂ ਵਿੱਚੇ ਬੈਠਾ ਹੋਊਗਾ ਫਿਰ। ਸਹੀ ਹੈ, ਬਿਲਕੁਲ। ਪਰ ਕੀ ਵਿਚੋਲਾ ਸੁਖਜਿੰਦਰ ਰੰਧਾਵਾ ਇਸ ਬੈਠਕ ਦਾ? ਨਹੀਂ, ਇਸ ਬੈਠਕ ਦਾ ਵਿਚੋਲਾ ਹੈ ਨਵਾਂ ਪ੍ਰਸ਼ਾਂਤ ਕਿਸ਼ੋਰ ਨਰੇਸ਼ ਅਰੋੜਾ। ਠੀਕ ਹੈ ਜੀ। ਹੁਣ ਤੁਸੀਂ ਕਹੋਗੇ ਜੀ ਨਰੇਸ਼ ਅਰੋੜਾ ਕੌਣ ਹੈ? ਨਰੇਸ਼ ਅਰੋੜਾ ਉਹ ਬੰਦਾ ਹੈ ਜਿਹਨੇ ਕਰਨਾਟਕਾ 'ਚ 2 ਵਿਗੜੇ ਹੋਏ ਕਾਂਗਰਸੀ ਲੀਡਰਾਂ ਦੇ ਵਿੱਚ ਸਮਝੌਤਾ ਕਰਾ ਕੇ ਉੱਥੇ ਕਾਂਗਰਸ ਦੀ ਸਰਕਾਰ ਬਣਾਈ। ਠੀਕ ਹੈ। ਉਹ ਹੈ ਨਰੇਸ਼ ਅਰੋੜਾ। ਨਰੇਸ਼ ਅਰੋੜਾ ਨੇ ਵੱਖ-ਵੱਖ ਪੋਲੀਟੀਕਲ ਪਾਰਟੀਆਂ ਨਾਲ ਕੰਮ ਕੀਤਾ, ਵੱਖ-ਵੱਖ ਧਿਰਾਂ ਨਾਲ ਕੰਮ ਕੀਤਾ। ਉਹ ਅਸ਼ੋਕ ਗਹਿਲੋਤ ਨਾਲ ਕੰਮ ਕਰ ਚੁੱਕਿਆ, ਕੈਪਟਨ ਅਮਰਿੰਦਰ ਸਿੰਘ ਨਾਲ ਕੰਮ ਕਰ ਚੁੱਕਿਆ, ਅਜੀਤ ਪਵਾਰ ਗੁੱਟ ਲਈ ਕੰਮ ਕਰ ਚੁੱਕਿਆ। ਠੀਕ ਹੈ। ਉਹ ਮੀਡੀਆ ਮੈਨੇਜਮੈਂਟ ਦਾ, ਸੋਸ਼ਲ ਸਾਈਟਸ ਦਾ, ਅੰਕੜਿਆਂ ਦਾ, ਡਾਟਾਬੇਸ ਦੇ ਉੱਤੇ ਨੀਤੀ ਘਾੜਿਆਂ ਦਾ, ਇਹ ਸਾਰੇ ਕੰਮ ਉਹ ਦੇਖ ਲਏ ਜੀ। ਹੁਣ ਹੋਇਆ ਕੀ ਕਿ ਉਹ ਕਹਿੰਦਾ ਵੀ ਆਪਣੇ ਕੋਲ ਫਾਰਮੂਲਾ ਹੈਗਾ ਤੁਹਾਨੂੰ ਦੱਸਣ ਦਾ ਕਿ ਤੁਸੀਂ ਕਿਵੇਂ ਕੰਮ ਕਰਨਾ। ਜੀ ਜੀ। ਕਰਨਾਟਕਾ 'ਚ ਕਹਿੰਦਾ 2 ਲੀਡਰਾਂ ਦਾ ਵਿਗਾੜ ਸੀ, ਮੈਂ ਇੱਕ ਨੂੰ ਕਹਿੰਦਾ ਵੀ ਤੂੰ ਲੋਕਾਂ 'ਚ ਜਾਣਾ, ਤੂੰ ਸੰਗਠਨ ਦਾ ਕੰਮ ਕਰਨਾ। ਠੀਕ ਹੈ। ਕਹਿੰਦਾ ਇਸੇ ਫਾਰਮੂਲੇ ਤੇ ਆਪਾਂ ਇੱਥੇ ਕੰਮ ਕਰਾਂਗੇ, ਚਿਹਰੇ ਤੁਹਾਡੇ ਬਰਾਬਰ ਛਪਣਗੇ ਬੈਨਰਾਂ ਦੇ ਉੱਤੇ, ਨਾਮ ਤੁਹਾਡੇ ਬਰਾਬਰ ਛਪਣਗੇ, ਲੋਕ ਚਰਨਜੀਤ ਚੰਨੀ ਨੂੰ ਸੁਣਦੇ ਤਾਂ ਲੋਕਾਂ 'ਚ ਚਰਨਜੀਤ ਚੰਨੀ ਜਾਵੇ, ਰੈਲੀਆਂ, ਧਰਨੇ, ਮੁਜ਼ਾਹਰੇ ਉਹਨਾਂ 'ਚ ਹੋ ਜਾਵੇ। ਠੀਕ ਹੈ। ਪਾਰਟੀ ਦੀਆਂ ਮੀਟਿੰਗਾਂ, ਬੂਥ ਪ੍ਰਬੰਧ, ਸਾਰੇ ਪ੍ਰਬੰਧ ਉੱਥੇ ਰਾਜਾ ਬੜਿੰਗ ਜਾਵੇ। ਸਟੇਜ ਤੇ ਇਕੱਠੇ ਦਿਖੋ ਪਰ ਇੱਕ ਦੂਜੇ ਦੇ ਕੰਮ 'ਚ ਕਿਤੇ ਨੇੜੇ ਵੀ ਨਾ ਜਾਓ। 2 ਫਾਰਮੂਲੇ ਲਾਗੂ ਕਰਨ ਤੋਂ ਬਾਅਦ 30ਵਾਂ ਫਾਰਮੂਲਾ ਕਹਿੰਦਾ ਫਿਰ ਮੈਂ ਲਾਗੂ ਕਰੂੰਗਾ ਕਿ ਤੁਹਾਡੀਆਂ ਇਕੱਠਿਆਂ ਦੀਆਂ ਵੀਡੀਓ, ਇਕੱਠਿਆਂ ਦੀਆਂ ਤਸਵੀਰਾਂ, ਇਕੱਠੇ ਤੁਰੇ ਫਿਰਦੇ, ਚਾਹ ਪੀਂਦੇ, ਕੌਫੀ ਪੀਂਦੇ, ਗੱਲਾਂ ਕਰਦੇ, ਕੁਸਰ ਮੁਸਰ ਕਰਦੇ, ਉਹਦੀਆਂ ਰੀਲਾਂ ਵੀਡੀਓ ਬਣਾਵਾਂਗੇ, ਪਾਵਾਂਗੇ ਤਾਂ ਕਿ ਸੁਣਿਆ ਜਾਊਗਾ ਲਓ ਜੀ ਇਕੱਠੇ ਹੋ ਗਏ। ਸਹੀ ਹੈ। ਹੁਣ ਇਹ ਫਾਰਮੂਲੇ ਉੱਥੇ ਵਾਲੇ ਕਰਨਾਟਕਾ ਵਾਲੇ ਅਪਣਾ ਰਹੇ ਕਿ ਕਰਨਾਟਕਾ 'ਚ ਇਹ ਫਾਰਮੂਲਾ ਮੇਰਾ ਸਫਲ ਰਿਹਾ ਜੀ। ਹੁਣ ਜਿਹੜੀ ਦਵਾਈ ਕਰਨਾਟਕਾ 'ਚ ਚੱਲ ਗਈ ਉਹ ਪੰਜਾਬ ਵਾਲਿਆਂ ਤੇ ਲਾਗੂ ਹੋ ਜੂਗੀ, ਇਹ ਜ਼ਰੂਰੀ ਨਹੀਂ। ਇਹ ਕੋਈ ਗਾਰੰਟੀ ਥੋੜਾ ਸਹੀ ਹੈ। ਇਹ ਕੋਈ ਗਾਰੰਟੀ ਨਹੀਂ ਗੀ, ਹੈ ਨਾ। ਬਿਲਕੁਲ। ਹੁਣ ਇਹ ਦੋਵੇਂ ਮੰਨਣਗੇ ਇਸ ਗੱਲ ਦੇ ਉੱਤੇ ਜਾਂ ਨਹੀਂ ਮੰਨਣਗੇ ਉਹਦਾ ਵਕਤ ਦੱਸੂਗਾ। ਪਰ ਜਿਹੜੀ ਪਹਿਲੀ ਗੁਪਤ ਬੈਠਕ ਹੋਈ ਉਸ ਗੁਪਤ ਬੈਠਕ 'ਚ ਤੂੰ ਮੈਂ ਤਕਰਾਰ ਹੋਈ। ਠੀਕ ਹੈ। ਨਰਮੀ ਠਰਮਾ ਨਹੀਂ ਵਰਤਿਆ ਜੀ। ਪਰ ਨਰੇਸ਼ ਅਰੋੜਾ ਇਹਦੇ ਵਿੱਚੋਂ ਰਾਹਤ ਮਹਿਸੂਸ ਕਰ ਰਿਹਾ ਹੈ। ਉਹ ਕਹਿੰਦਾ ਵੀ ਇਹ ਚੰਗੀ ਗੱਲ ਹੈ, ਇੱਕ ਵਾਰ ਇਹ ਗੁਪਘਾਟ ਨਿਕਲਣਾ ਸੀ, ਆਮੋ ਸਾਹਮਣੇ ਬੈਠ ਕੇ ਨਿਕਲ ਲਿਆ, ਹੁਣ ਅਗਲੀ ਵਾਰ ਸਹਿਜ ਹੋ ਕੇ ਮਿਲਣਗੇ। ਠੀਕ ਹੈ। ਉਹਦਾ ਇਹ ਮੰਨਣਾ। ਸੋ ਹੁਣ ਇਹ ਪ੍ਰਕਿਰਿਆ, ਪਰ ਇਹ ਸਭ ਦੇ ਬਾਵਜੂਦ ਵੀ ਇਸ ਗੱਲ ਦੀ ਕੋਈ ਹਾਮੀ ਨਹੀਂ ਭਰ ਰਿਹਾ ਦੋਏ ਧੜਾਂ ਦੇ ਵਿੱਚੋਂ ਕਿ ਹਾਂ ਜੀ ਸਾਡੀ ਗੁਪਤ ਬੈਠਕ ਹੋਈ। ਆਉਂਦੇ ਦਿਨਾਂ 'ਚ ਕਿਵੇਂ ਵਿਚਰਦੇ ਨੇ, ਖਾਸ ਕਰਕੇ ਕੱਲ ਦੇ ਭੁਪੇਸ਼ ਬਘੇਲ ਆ ਗਏ ਨੇ, 10 ਦਿਨ ਦੇ ਦੌਰੇ ਦੇ ਵਿੱਚ ਕੀ ਦੇਖਦੇ ਨੇ, ਦੇਖਣ ਵਾਲੀ ਗੱਲ ਹੋਊਗੀ। ਇਹ ਕੀ ਨਰੇਸ਼ ਅਰੋੜਾ ਨੂੰ ਪ੍ਰਸ਼ਾਂਤ ਕਿਸ਼ੋਰ ਵਜੋਂ ਪੰਜਾਬ ਦੇ ਲਈ ਕਾਂਗਰਸ ਨੇ ਹਾਇਰ ਕੀਤਾ ਕਿ ਉਸ ਨੂੰ ਪੱਕੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ, ਜਾਂ ਅਜੇ ਉਹ ਤੋਂ ਟ੍ਰਾਇਲ ਕਰਾ ਕੇ ਦੇਖ ਰਹੇ ਨੇ ਕਿ ਪਹਿਲਾਂ ਆਹ ਟਾਸਕ ਪੂਰਾ ਕਰਦੇ ਫਿਰ ਤੈਨੂੰ ਪੱਕਾ ਹਾਇਰ ਕਰਾਂਗੇ, ਆਉਣਾ ਸਮਾਂ ਦੱਸੂਗਾ। ਪਰ ਨਰੇਸ਼ ਅਰੋੜਾ ਇਹਨਾਂ ਦੋਵਾਂ ਦੇ ਵਿਚਾਲੇ ਚੱਲ ਰਹੀ ਜੰਗੋ-ਜਹਿਦ ਨੂੰ ਖਤਮ ਕਰਨ ਲਈ ਵਿਚੋਲਾ ਬਣ ਰਿਹਾ। ਸਹੀ ਹੈ, ਬਿਲਕੁਲ। ਚਲੋ ਪਾਰਟੀਆਂ ਆਪਦੇ ਪੱਧਰ ਤੇ ਕਰਦੀਆਂ ਤਾਂ ਹੈਗੀਆਂ ਸ਼ਰਮਾ ਜੀ, ਪਰ ਕਿ ਉਹੀ ਫਾਰਮੂਲਾ ਹਰੇਕ ਥਾਂ ਫਿੱਟ ਬੈਠੂਗਾ ਇਹ ਕੋਈ ਗਾਰੰਟੀ ਨਹੀਂ ਇਸ ਗੱਲ ਦੀ। ਬਾਕੀ ਇਹ ਹੈ ਕਿ ਦੋਨਾਂ ਦੇ ਧੜੇ ਅੱਡ-ਅੱਡ ਲੱਗੇ ਹੋਏ ਨੇ ਆਪਣੇ ਪੱਧਰ ਦੇ IT ਦੇ ਵਿੱਚ, ਆਪਣਾ ਧੜੇ ਨੂੰ ਹਾਵੀ ਦਿਖਾਉਣ ਦੇ ਲਈ ਅਸਲ ਦੇ ਵਿੱਚ। ਅਗਲੀ ਗੱਲ ਕਰੀਏ ਮੋਦੀ ਸਰਕਾਰ ਦੀ। ਮੋਦੀ ਸਰਕਾਰ ਹੁਣ ਮੰਨਣ ਲੱਗ ਪਈ ਹੈ। ਪਹਿਲਾਂ ਇਹ ਸਰਕਾਰ ਨਾ ਮੰਨਦੀ ਨਹੀਂ ਸੀ, ਕੋਈ ਵੀ ਕੰਮ ਹੋ ਜਾਂਦਾ, ਕੁਝ ਵੀ ਹੋ ਜਾਂਦਾ। ਆਪਾਂ ਦੇਖਿਆ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਸਰਕਾਰ ਨੇ ਜਾਂ ਤਾਂ ਨੈਰੇਟਿਵ ਵੀ ਬਦਲਤਾ ਪੂਰਾ, ਜਾਂ ਫਿਰ ਉਸ ਗੱਲ ਤੋਂ ਭੱਜ ਗਈ, ਜਾਂ ਫਿਰ ਮੁੱਕਰ ਗਈ ਕਿ ਅਸੀਂ ਨਹੀਂ ਕਰ ਸਕਦੇ। ਹੁਣ ਸਰਕਾਰ ਮੰਨ ਗਈ ਹੈ ਕਿ E20 ਜਿਹੜਾ ਪੈਟਰੋਲ ਹੈ ਉਹਦੇ ਨਾਲ ਗੱਡੀਆਂ ਖਰਾਬ ਹੋ ਰਹੀਆਂ ਨੇ, ਪਰ ਲੋਕ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਖੱਜਲ ਹੋ ਚੁੱਕੇ ਨੇ ਸ਼ਰਮਾ ਜੀ। ਪ੍ਰਵੀਨ ਜੀ, ਮੰਨੇ ਜ਼ਰੂਰ ਨੇ, ਅਜੇ ਵੀ ਅੱਧਾ ਅਧੂਰਾ ਮੰਨੇ ਨੇ ਜੀ। ਇਹ ਨਹੀਂ ਕਿਹਾ ਕਿ ਇਹਦੇ ਨਾਲ ਇੰਜਨ ਖਰਾਬ ਹੁੰਦਾ, ਗੱਡੀ ਖਰਾਬ ਹੁੰਦੀ ਹੈ। ਗੱਡੀ 'ਚ ਕੁਝ ਖਰਾਬੀਆਂ ਆਉਂਦੀਆਂ ਜੀ, ਤੇ ਉਹ ਕਹਿੰਦੇ ਉਹ ਐਡੀਆਂ ਵੱਡੀਆਂ ਖਰਾਬੀਆਂ ਨਹੀਂ, ਉਹ ਨਾਰਮਲ ਆ, ਉਹ ਕਹਿੰਦੇ ਸਰਵਿਸ ਤੇ ਠੀਕ ਹੋ ਜਾਂਦਾ ਉਹ ਸਾਰਾ ਕੁਝ। ਠੀਕ ਹੈ। ਅੱਛਾ। ਨਿਤਿਨ ਗਡਕਰੀ ਜਨਤਕ ਪਲੇਟਫਾਰਮਾਂ ਦੇ ਉੱਤੇ ਕਹਿੰਦੇ ਸੁਣੇ ਗਏ, ਸੋਸ਼ਲ ਮੀਡੀਆ ਦੇ ਉੱਤੇ ਉਹ ਵੀਡੀਓ ਉਹਨਾਂ ਦੀਆਂ ਜਨਤਕ ਪਈਆਂ ਨੇ, ਇਹ 'ਚ ਉਹ ਕਹਿੰਦੇ ਨੇ ਕਿ ਤੁਸੀਂ E20 ਦੀ ਗੱਲ ਕਰ ਰਹੇ ਹੋ, ਤਾਂ 100% ਮਿਕਸ ਕਰਾਂਗੇ ਮੈਥਨੋਲ ਨਾਲ ਤੇ ਇਹਦੀ ਵਰਤੋਂ ਕਰਾਂਗੇ। ਹੋ ਗਿਆ ਸਮਝੌਤਾ, ਮੈਂ ਦਸਤਖਤ ਕਰਕੇ ਆਇਆ ਜੀ। ਜੀ। ਤੇ ਜਦੋਂ ਇਹ E20 ਵਾਲਾ ਮਾਮਲਾ ਅਦਾਲਤ ਜਾਂਦਾ ਤਾਂ ਉੱਥੇ ਨਿਤਿਨ ਗਡਕਰੀ ਜਵਾਬ ਕੀ ਦੇ ਰਹੇ ਨੇ ਕਿ ਮੇਰਾ ਇਹਦੇ ਨਾਲ ਕੋਈ ਸੰਬੰਧ ਨਹੀਂ ਜੀ। ਠੀਕ ਹੈ। ਮੇਰਾ ਕੋਈ ਤਾਲੁਕਾਤ ਨਹੀਂ ਇਸ ਮਸਲੇ ਨਾਲ, E20 ਮਿਲਾਉਣ ਨਾਲ। ਇਹ ਦੋਹਰਾ ਮਾਪਦੰਡ ਕਿਉਂ? ਇਹ ਸਭ ਦੇ ਦਰਮਿਆਨ ਰਾਜ ਸਭਾ ਦੇ ਵਿੱਚ ਲਿਖਤ ਜਵਾਬ ਨਿਤਿਨ ਗਡਕਰੀ ਦੇ ਰਿਹਾ ਕਿ ਹਾਂ ਜੀ E20 ਦੇ ਨਾਲ ਗੱਡੀਆਂ ਤੇ ਅਸਰ ਪੈਂਦਾ, ਪਰ ਉਹ ਪੁਰਾਣੀਆਂ ਤੇ ਪੈਂਦਾ ਜੀ, ਨਵੀਆਂ ਤੇ ਨਹੀਂ ਪੈਂਦਾ। ਜੀ, ਸਹੀ ਹੈ।
2005 ਤੋਂ ਲੈ ਕੇ 2016 ਵਾਲੀਆਂ ਜਿਹੜੀਆਂ 2 ਵੀਲਰ 3 ਵੀਲਰ 4 ਵੀਲਰ ਜੋ ਵੀ ਹੈਗਾ ਉਹਦੇ ਉੱਤੇ ਕਹਿੰਦਾ ਜੀ ਉਹ ਰਬੜ ਦੇ ਉੱਤੇ ਪੰਪ ਦੇ ਉੱਤੇ ਮਾੜਾ ਮੋਟਾ ਅਸਰ ਪੈਂਦਾ ਜੀ, ਕਿਉਂਕਿ ਰਬੜ ਐਥਲੋਨ ਮਿਕਸ ਵਾਲੇ ਹਿਸਾਬ ਨਾਲ ਨਹੀਂ ਬਣੀ, ਇਸ ਲਈ ਕੋਈ ਸੁੰਗੜ ਜਾਂਦੀ ਹੈ ਜੀ, ਕੋਈ ਮਤਲਬ ਟੁੱਟ ਜਾਂਦੀ ਹੈ ਜੀ, ਕੋਈ ਆਕੜ ਜਾਂਦੀ ਹੈ ਜੀ, ਤਾਂ ਜੀ ਹੋਰ ਕੁਝ ਨਹੀਂਗਾ। ਸਹੀ ਹੈ। ਕਹਿੰਦੇ ਅੱਛਾ ਜੀ ਕੀ ਅਸਰ ਪੈਂਦਾ? ਕਹਿੰਦੇ ਜੀ 2005 ਤੋਂ 2016 ਦੀਆਂ ਜਿਹੜੀਆਂ BS3 ਪਾਈ ਦੀਆਂ ਗੱਡੀਆਂ ਨੇ ਉਹਨਾਂ ਤੇ ਅਸਰ ਪੈਂਦਾ ਜੀ। ਪਾਈਪ, ਓਰਿੰਗ, ਰਬੜ ਸੀਲ, ਫਿਊਲ ਹੋਜ, ਗੈਸਕੇਟ, ਫਿਊਲ ਪੰਪ, ਰਬੜ ਕੰਪੋਨੈਂਟ, ਇਜੈਕਟਰ ਸੀਲ, ਇਹ ਜਿਹੀਆਂ ਚੀਜ਼ਾਂ ਨੇ ਕਹਿੰਦੇ ਜੀ ਇਹ ਜ਼ਿਆਦਾਤਰ ਖਰਾਬ ਹੁੰਦੀਆਂ ਨੇ, ਹੋਰ ਕੁਝ ਨਹੀਂ। ਠੀਕ ਹੈ। ਫਿਊਲ ਸਿਸਟਮ ਜ਼ਿਆਦਾਤਰ ਰਬੜਾ ਜਿਹੜੀਆਂ ਨੇ ਉਹਨਾਂ ਦਾ ਅਸਰ ਪੈਂਦਾ, ਇੰਜਣ ਤੇ ਨਹੀਂ ਜੀ ਕਹਿੰਦੇ ਪੈਂਦਾ। ਕਮਾਲ ਹੈ ਕਿ ਇਹਦੇ ਜੋ ਪ੍ਰਭਾਵ ਹੋ ਕੇ ਜਾਊਗਾ ਉਹਦੇ ਨਾਲ ਇੰਜਣ ਨਹੀਂ ਕੰਮ ਕਰੂਗਾ। ਬਿਲਕੁਲ, ਇਹ ਇੰਜਨ ਨਾਲ ਕਨੈਕਟ ਨਹੀਂ ਚੀਜ਼ਾਂ। ਇਹ ਕਿੱਥੇ ਦਾ ਲੌਜਿਕ ਹੈ ਨਾ। ਤੇ ਬੰਦਾ ਕਹੇ ਕਿ ਹਾਂ ਜੀ ਤੁਹਾਡਾ ਸਿਰ ਦੁਖੂਗਾ, ਤੁਹਾਡੇ ਸਰੀਰ ਨੂੰ ਕੋਈ ਅਸਰ ਨਹੀਂ ਹੈ ਨਾ ਜੀ, ਸਿਰ ਕਿਹੜਾ ਸਰੀਰ ਤੋਂ ਲੱਗ ਹੈ। ਸਹੀ ਹੈ, ਬਿਲਕੁਲ। ਸੋ ਇਸ ਲਈ ਫਿਰ ਦੂਸਰੇ ਪਾਸੇ ਜੀ ਕਹਿੰਦੇ ਜੀ ਸਿਰਫ 2 ਪਹੀਆ ਵਾਹਨ ਦੇ ਉੱਤੇ 500 ਤੋਂ 1500 ਰੁਪਏ ਦਾ ਖਰਚਾ ਆਊਗਾ, ਤੇ ਜਿਹੜੀਆਂ 4 ਵੀਲਰ ਨੇ ਉਹ ਤੇ 2000 ਤੋਂ ਲੈ ਕੇ 8000 ਦਾ ਖਰਚੇ ਦਾ ਨੁਕਸਾਨ ਹੁੰਦਾ। ਮਤਲਬ ਇਹਨੂੰ ਖਰਚੇ ਦਾ ਨੁਕਸਾਨ ਹੀ ਨਹੀਂ ਗਿਣਦੇ। ਕਹਿੰਦੇ ਜਦੋਂ ਤੁਸੀਂ ਸਰਵਿਸ ਕਰਾਉਣ ਜਾਓਗੇ ਉਦੋਂ ਤੁਹਾਨੂੰ ਪਤਾ ਲੱਗ ਜੂਗਾ ਕਿ ਲੀਕ ਹੋ ਰਿਹਾ, ਕੁਛ ਹੋ ਰਿਹਾ। ਮਤਲਬ ਜਿਹੜੀ ਸਕੂਟਰ ਮੋਟਰਸਾਈਕਲ ਦੀ ਸਰਵਿਸ 500-700 ਚ ਹੋ ਜਾਂਦੀ ਆ, ਉਹਦੇ ਉੱਤੇ 1500 ਦਾ ਨਵਾਂ ਬੋਝ ਪੈ ਜਾਵੇ ਤੇ ਤੁਸੀਂ ਉਹਨੂੰ ਬੋਝ ਨਹੀਂ ਮੰਨਦੇ, ਉਹਦਾ ਨੁਕਸਾਨ ਹੀ ਨਹੀਂ ਮੰਨਦੇ ਜੀ। ਕਾਰ ਗੱਡੀ ਦੀ ਜਿਹੜੀ ਦੀ ਨਾਰਮਲ ਸਰਵਿਸ 2000-3000 ਚ ਹੋ ਜਾਂਦੀ ਆ, ਸਧਾਰਨ ਬੰਦੇ ਲਈ ਤਾਂ ਮਰੂਤੀ ਆਲਟੋ ਹੀ ਬਹੁਤ ਹੈ। ਸਹੀ ਹੈ। ਤੇ ਉਹਦੇ ਉੱਤੇ ਜੇ ਨਵਾਂ 8000 ਦਾ ਬੋਝ ਪੈ ਗਿਆ ਤਾਂ ਦੱਸੋ ਮੈਨੂੰ ਜੀ ਉਹ ਕੀ ਕਰੂਗਾ? ਸਹੀ ਹੈ, ਉਹਦਾ ਜਵਾਬ ਨਹੀਂਗਾ। ਸੋ ਇਸ ਲਈ ਇਹ ਅੱਧਾ ਅਧੂਰਾ ਮੰਨ ਰਹੇ ਨੇ, ਜਦੋਂ ਕਿ ਇਸ ਗੱਲ ਤੇ ਆ ਰਹੇ ਨੇ ਕਿ ਨੁਕਸਾਨ ਹੋ ਰਿਹਾ, ਪਰ ਦੂਏ ਪਾਸੇ ਇਸ ਗੱਲ ਦੀ ਬਜਦ ਨੇ ਕਿ ਆਪਣੇ ਮੁੰਡੇ ਵਾਲਾ ਹਿੱਸੇਦਾਰੀ ਵੀ ਹੈਗੀ ਤੇ ਹੋਰ ਕਰਪਟ ਘਰਾਣੇ ਦੀ ਹਿੱਸੇਦਾਰੀ ਵੀ ਹੈਗੀ ਆ ਜੀ ਜੀ। ਸੋ ਉਹ ਸਾਰੇ ਦੇ ਵਰਤਾਰੇ ਚ ਤਾਂ ਇਹ ਕਹਿ ਰਹੇ ਨੇ ਕਿ ਤੁਸੀਂ ਪੈਟਰੋਲ ਦੀ ਗੱਲ ਕਰਦੇ ਹੋ, ਅਸੀਂ ਕੱਲ ਨੂੰ ਡੀਜ਼ਲ ਚ ਵੀ ਮਿਲਾ ਕੇ ਵੇਚਾਂਗੇ। ਪਰ ਅਜੇ ਤੱਕ ਆਪਾਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਤੁਸੀਂ ਮਿਲਾਉਣ ਦਾ ਇਹ ਤਾਂ ਦੱਸ ਦਿਓ ਕਿ ਜੇ ਗੱਡੀਆਂ ਦੀ ਐਵਰੇਜ ਘਟ ਰਹੀ, ਗੱਡੀਆਂ ਦੇ ਨੁਕਸਾਨ ਹੋ ਰਿਹਾ, ਤਾਂ ਇਹ ਤਾਂ ਦੱਸ ਦਿਓ ਕਿ ਉਹਨਾਂ ਨੂੰ ਫਾਇਦਾ ਕਿਹੜਾ ਹੋਇਆ, ਕੋਈ ਸਸਤਾ ਕਰਤਾ ਤੁਸੀਂ? ਬਿਲਕੁਲ ਬਿਲਕੁਲ, ਕਿ ਹਾਂ ਜੀ ਇਹ ਮਿਲਾਉਣ ਨਾਲ ਸਸਤਾ ਹੋ ਗਿਆ, ਬਾਹਰੀ ਨਹੀਂ ਮੰਗਾਉਣਾ ਪੈਂਦਾ, ਉਹਦੇ ਪਰ ਆਹ ਟੈਕਸ ਨਹੀਂ ਲੱਗਦੇ ਜੀ, ਆਹ ਖਰਚੇ ਨਹੀਂ ਆਉਂਦੇ, ਇਸ ਲਈ ਤੁਹਾਨੂੰ ਫਾਇਦਾ ਜੀ। ਕਹਿੰਦੇ ਜੇ ਅਸਲੀ ਪਾਉਣਾ ਫਿਰ ਮਹਿੰਗੇ ਵਾਲਾ ਪਵਾ ਲਓ। ਅੱਛਾ, ਤੁਸੀਂ ਬਦਲੇ ਨਹੀਂ ਦੇ ਰਹੇ ਨਾ। ਫਿਰ ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਜੀ ਇਹਦੇ ਨਾਲ ਮੱਕੀ ਦੀ ਲਾਗਤ ਵੱਧ ਗਈ ਜੀ, ਇਹਦੇ ਨਾਲ ਗੰਨੇ ਦੀ ਲਾਗਤ ਵੱਧ ਗਈ ਜੀ, ਉਹਦੇ ਚੋਂ ਬਣਦਾ ਜੀ। ਫਿਰ ਦੱਸ ਦਿਓ ਮੈਨੂੰ ਕਿਹੜੇ ਕਿਸਾਨਾਂ ਨੇ ਵੱਧ ਪੈਦਾ ਕਰਕੇ ਤੁਹਾਨੂੰ ਦਿੱਤਾ ਜੀ? ਉਹਨਾਂ ਨੂੰ ਕਿਹੜੀ ਰਾਹਤ ਦਿੱਤੀ ਹੈ ਜੀ ਤੁਸੀਂ? ਕਿਹੜੇ ਕਿਸਾਨਾਂ ਨੂੰ ਆਮਦਨ ਹੋ ਗਈ ਇਹ ਦੱਸ ਦਿਓ। ਕਿਸੇ ਪਾਸੇ ਦੱਸੋ ਸਾਨੂੰ ਇਹਦਾ ਫਾਇਦਾ ਕੀ ਹੈ। ਜੇ ਦੋਏ ਪਾਸੇ ਫਾਇਦਾ ਵੀ ਨਹੀਂ ਹੋ ਰਿਹਾ, ਨਾ ਉਹਨਾਂ ਨੂੰ ਸਸਤਾ ਮਿਲ ਰਿਹਾ ਤੇ ਨਾ ਉਹਨਾਂ ਨੂੰ ਲਾਗਤ ਮਿਲ ਰਹੀ ਆ, ਤੇ ਫਿਰ ਇਹ ਮਿਲਾਵਟ ਦਾ ਫਾਇਦਾ ਕਿ ਉਲਟਾ ਨੁਕਸਾਨ ਹੀ ਆ ਜੀ। ਕਿਹਨੂੰ ਫਾਇਦਾ ਦੇਣਾ ਚਾਹੁੰਦੇ ਹੋ? ਗੱਡੀਆਂ ਵਾਲਿਆਂ ਨੂੰ। ਸਹੀ ਹੈ, ਕਿਉਂਕਿ ਗੱਡੀਆਂ ਬਣਾਉਣ ਵਾਲਿਆਂ ਦੀ ਗੱਡੀਆਂ ਠੀਕ ਕਰਦੇ ਸੈਂਟਰ ਨੇ। ਇਹ ਖੇਡ ਵੱਡਾ। ਬਿਲਕੁਲ, ਸਰਕਾਰਾਂ ਪੱਲਾ ਝਾੜਦੀਆਂ ਜੀ ਹਰੇਕ ਚੀਜ਼ 'ਚ। ਮੁਸੀਬਤ ਲੋਕਾਂ ਸਿਰ ਪਈ ਹੈ, ਲੋਕ ਕੱਟਣ, ਆਪਦੇ ਹਿਸਾਬ ਨਾਲ ਕੱਟੀ ਜਾਣ ਤੇ ਆਪਦੇ ਹਿਸਾਬ ਨਾਲ ਉਹਦੇ 'ਚ ਲੰਘੀ ਜਾਣ। ਬਸ ਸਾਡੀ ਕੋਈ ਜ਼ਿੰਮੇਵਾਰੀ ਨਾ, ਸਾਡੀ ਕੋਈ ਜਵਾਬਦੇਹੀ ਹੈ। ਜਾਂਦੇ ਜਾਂਦੇ ਗੱਲ ਕਰੀਏ ਪੁਲਿਸ ਦੇ ਇੱਕ ਛਾਪੇ ਦੀ, ਜਿਹਦੇ 'ਚ 28 ਕਰੋੜ ਰੁਪਇਆ ਨਗਦ ਬਰਾਮਦ ਹੋਇਆ ਤੇ 21 ਕਰੋੜ ਦਾ ਸੋਨਾ ਬਰਾਮਦ ਹੋਇਆ ਜੀ। ਪ੍ਰਵੀਨ ਜੀ, ਇਹ ਮਾਮਲਾ ਹੈਰਾਨ ਪਰੇਸ਼ਾਨ ਕਰਨ ਵਾਲਾ ਜੀ। ਇੱਕ ਬੰਦੇ ਦੇ ਘਰੇ ਛਾਪਾ ਪੈਂਦਾ ਤੇ ਨੋਟ, ਜਿਵੇਂ ਜੁੱਤੀਆਂ ਵਾਲੇ ਰੈਕ 'ਚ ਸ਼ੋਰੂਮਾਂ 'ਚ ਜੁੱਤੀਆਂ ਰੱਖੀਆਂ ਹੁੰਦੀਆਂ ਨੇ, ਉਵੇਂ ਚਾਹ ਪੱਤੀਆਂ ਵਾਲੇ ਝੋਲੇ, ਆਮ ਲਿਫਾਫੇ, ਥੈਲੇ, ਉਹਨਾਂ 'ਚ ਪਾ ਕੇ ਨੋਟ ਐ ਕੰਧਾਂ ਤੱਕ ਉੱਪਰ ਤੱਕ ਚਣੇ ਪਏ ਹੁੰਦੇ। ਸਹੀ ਹੈ। ਤੇ ਇੱਟਾਂ ਸੋਨੇ ਦੀਆਂ 15 ਕਿਲੋ ਸੋਨਾ ਬਰਾਮਦ ਹੋਇਆ, ਜਿਸ 'ਚ ਬਿਸਕੁਟ ਨੇ ਤੇ ਇੱਟਾਂ ਨੇ ਜੀ। ਤੇ ਉਹ 15 ਕਿਲੋ ਸੋਨੇ ਦੀ ਕੀਮਤ ਅੱਜ ਦੀ ਤਰੀਕ 'ਚ 21 ਕਰੋੜ ਤੋਂ ਉੱਪਰ ਬਣਦੀ ਹੈ, 21.5 ਕਰੋੜ ਤੋਂ ਉੱਪਰ ਬਣਦੀ ਹੈ। ਠੀਕ ਹੈ। ਤੇ 2 ਕਰੋੜ 50 ਲੱਖ ਤੋਂ ਵੱਧ ਨਗਦ ਰਾਸ਼ੀ ਬਰਾਮਦ ਹੋਈ ਹੈ, ਨਗਦ ਪੈਸੇ ਜੀ। ਹੁਣ ਨਗਦ ਰਾਸ਼ੀ ਇੰਨੀ ਵੱਡੀ ਗਿਣਤੀ ਸੋਨਾ, ਇਹ ਸਾਰਾ ਕੁਝ ਕਾਲੀ ਕਮਾਈ ਹੋ ਸਕਦੀ ਹੈ। ਵਾਈਟ ਮਨੀ ਤਾਂ ਤੁਹਾਡੇ ਖਾਤਿਆਂ 'ਚ ਪਈ ਹੋਵੇ ਜੀ, ਤੁਹਾਡੀ ਇਨਵੈਸਟਮੈਂਟ 'ਚ ਪਈ ਹੋਵੇ, ਤੁਹਾਡੇ RTI 'ਚ ਬੋਲਦੀ ਹੋਵੇ, ਰਿਟਰਨ 'ਚ ਬੋਲਦੀ ਹੋਵੇ, ਮਤਲਬ। ਸੋ ਇਸ ਲਈ ਦਾ ਮਤਲਬ 2 ਨੰਬਰ ਦਾ ਪੈਸਾ ਹੀ ਸੀ। ਹੁਣ ਇਹ ਪੈਸਾ ਹੈ ਕਿੱਥੋਂ ਜੀ? ਜੀ, ਇਹ ਪੈਸਾ ਸਾਹਮਣੇ ਆ ਰਿਹਾ ਪੱਛਮੀ ਬੰਗਾਲ ਤੋਂ। ਠੀਕ ਹੈ। ਪੱਛਮੀ ਬੰਗਾਲ ਦੇ ਵਿੱਚ ਪੁਲਿਸ ਨੇ ਇੱਕ ਪੱਥਰ ਕਾਰੋਬਾਰੀ ਦੇ ਉੱਤੇ, ਜਿਹੜਾ ਬੰਦਾ ਪੁਰਾਣਾ ਬੱਸ ਡਰਾਈਵਰ ਸੀਗਾ, ਫਿਰ ਆਪਣੇ ਜੀਜੇ ਨਾਲ ਮਿਲ ਕੇ ਕੰਮ ਕਰਨ ਲੱਗਾ। ਉਹ ਕਹਿੰਦਾ ਪੈਸਾ ਮੇਰੇ ਜੀਜੇ ਜੂਜੇ ਦੇ ਨੇ, ਆ ਭੱਜ ਗਿਆ ਜੀ, ਜੀਜਾ ਮੈਨੂੰ ਫਸਾ ਗਿਆ ਜੀ, ਹੈ ਨਾ।
ਇੰਨਾ ਚੀਜ਼ਾਂ ਮਿਹਰਬਾਨ ਕੇ ਸਾਰਾ ਕੁਝ ਤੇਰੇ ਘਰੇ ਰੱਖ ਕੇ ਤੁਰਿਆ ਫਿਰੂਗਾ। ਸਹੀ ਬਿਲਕੁਲ। ਸੋ ਇਸ ਲਈ ਇਹ ਹੁਣ ਪੱਥਰ ਕਾਰੋਬਾਰੀ ਦੇ ਨਾਲ ਕਹਿੰਦੇ ਜੀ ਪੈਸੇ ਬਣਾਏ ਸੀ ਤੇ ਹੁਣ ਫੜ ਲਿਆ। ਸਿਰਫ ਇਸ ਲਈ ਫੜ ਲਿਆ ਕਿ ਪੱਥਰ ਕਾਰੋਬਾਰੀ ਸੀ, ਉਹ ਸੂਹ ਮਿਲ ਗਈ ਬਲੈਕ। ਨਹੀਂ, ਉਹ TMC ਦਾ ਸਮਰਥਕ ਸੀ। ਠੀਕ ਹੈ। ਸ਼ਿਵੇਂਦੂ ਅਧਿਕਾਰੀ ਜਿਹੜੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੇ, ਉਹ ਵੀ ਕਿਸੇ ਸਮੇਂ TMC ਦੇ ਸੀ। ਛਾਪਾ ਕਿਸੇ ਸਮੇਂ ਉਹਨਾਂ ਤੇ ਵੀ ਕੇਂਦਰ ਦੀਆਂ ਏਜੰਸੀਆਂ ਦਾ ਪਿਆ ਸੀ। ਬਿਲਕੁਲ। ਨੋਟ ਉਹਨਾਂ ਕੋਲੋਂ ਵੀ ਐ ਖੁੱਲੇ ਬਰਾਮਦ ਹੋਏ ਸੀ, ਉੱਡਦੇ ਸੀ ਨੋਟ, ਢੇਰ ਲੱਗਦੇ ਸੀ। ਤੇ ਹੁਣ ਜਿੱਦਣ ਦੇ ਉੱਧਰ ਗਏ ਨੇ ਉਦੋਂ ਦੇ ਦੁੱਧ ਉੱਤੇ ਹੋ ਗਏ। ਬਿਲਕੁਲ। ਸੋ ਕਿੰਨੇ ਕਾਰੋਬਾਰੀ, ਕਿੰਨੇ ਵਪਾਰੀ, ਕਿੰਨੇ ਬਲੈਕਮੇਲਰ ਜਿਹੜੇ ਪੱਛਮੀ ਬੰਗਾਲ ਚ ਪਾਲਾ ਬਦਲ ਕੇ BJP ਵਾਲੇ ਪਾਸੇ ਆ ਜਾਣਗੇ, ਉਹਨਾਂ ਦੇ ਘਰ ਦੇ ਮੂਹਰੇ ਪੁਲਿਸ ਲੰਘੂਗੀ। ਸਹੀ ਹੈ। ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਇਹਦੇ ਘਰੇ ਛਾਪਾ ਕਿਉਂ ਪਿਆ, ਮੈਂ ਕਹਿੰਦਾ ਇਹੋ ਜਿਹੇ ਸਾਰਿਆਂ ਤੇ ਕਿਉਂ ਨਹੀਂ ਪਿਆ ਜੀ, ਚਾਹੇ ਉਹ ਕਿਸੇ ਤਰ੍ਹਾਂ ਦੇ ਹੋਣ। ਜੇ ਸਿਰਤ ਹੋ ਜਾਵੇ, ਵੈਸੇ ਤਾਂ ਸਿਰਤ ਹੋਊਗਾ ਕੌਣ? ਜੇ ਪੁਲਿਸ ਵਾਲੇ ਅਧਿਕਾਰੀਆਂ ਦੇ, ਪ੍ਰਸ਼ਾਸਨਿਕ ਅਧਿਕਾਰੀਆਂ ਦੇ, ਜਾਂ ਮਤਲਬ ਕਿ ਸਾਡੇ ਚੁਣੇ ਤੇ ਸਾਬਕਾ ਨੁਮਾਇੰਦਿਆਂ ਦੇ ਘਰੇ ਛਾਪੇ ਪੈ ਜਾਣ ਤਾਂ 90% ਦੇ ਘਰੋਂ ਇਹੋ ਜਿਹਾ ਮਾਲ ਮਿਲੂਗਾ। ਸਹੀ ਹੈ। ਘੱਟ ਵੱਧ ਹੋ ਸਕਦਾ ਪਰ ਮਿਲੂਗਾ 90% ਇਹੋ ਜਿਹਾ। ਤੇ ਦੇਸ਼ ਦਾ ਤੇ ਸੂਬਿਆਂ ਦਾ ਕਰਜ਼ਾ ਉਤਰ ਜੂਗਾ ਸਾਰਾ ਜੀ। ਮੈਂ ਤਾਂ ਅਜੇ ਪ੍ਰਸ਼ਾਸਨਿਕ ਤੇ ਰਾਜਨੀਤਿਕ ਧਿਰਾਂ ਦੀ ਗੱਲ ਕੀਤੀ ਹੈ, ਕਾਰੋਬਾਰੀਆਂ ਦੀ 2 ਨੰਬਰੀ ਤਾਂ ਗੱਲ ਹੀ ਨਹੀਂ ਕੀਤੀ ਆਪਾਂ ਅਜੇ। ਸੋ ਇਸ ਲਈ ਇੱਥੋਂ ਦਾ ਲਾ ਲਓ ਕਿ ਕਿੰਨੀ ਬਲੈਕ ਮਨੀ ਆ, ਔਰ ਤੰਤਰ ਜੰਤਰ ਨੂੰ ਸਭ ਪਤਾ ਜੀ। ਪਰ ਕਿਹਦੇ ਚੁੰਝ ਮਾਰਨੀ ਹੈ, ਕਦੋਂ ਮਾਰਨੀ ਹੈ, ਉੱਪਰ ਵਾਲੇ ਆਕਾ ਤੈਅ ਕਰਦੇ ਨੇ। ਇਹ ਸਾਰੇ ਛਾਪੇ ਰਾਜਨੀਤੀ ਦੇ ਵਿੱਚੋਂ ਨਿਕਲ ਕੇ ਆਉਂਦੇ ਨੇ। ਹੁਣ ਵੈਸੇ ਨਹੀਂ ਆਉਂਦੇ ਕਿ ਹਾਂ ਅਸੀਂ ਦੇਸ਼ ਨੂੰ ਸੱਚ ਦਿਖਾਉਣਾ। ਸਰਕਾਰਾਂ ਕੋਲੇ ਨਾ ਸਾਰੀ ਇੰਟੈਲੀਜੈਂਸ ਹੁੰਦੀ ਹੈ ਸ਼ਰਮਾ ਜੀ, ਕਿਹਦੇ ਕੋਲੇ ਕਿੰਨਾ ਪੈਸਾ, ਕਿਹੜਾ ਕਿੰਨੀ ਰਿਟਰਨ ਭਰ ਰਿਹਾ ਹੈ, ਕਿਹਦੇ ਹਵਾਲੇ ਕਿੱਥੇ ਨੇ। ਇੱਥੋਂ ਤੱਕ ਕਿ ਜਿਹੜੀਆਂ ਕੰਪਨੀਆਂ ਬੰਦੀਆਂ ਨੇ ਨਾ ਬਾਹਰ, ਆਪਾਂ ਕਹਿ ਦਿੰਦੇ ਸ਼ੈਲ ਕੰਪਨੀਆਂ, ਪਰ ਉਹਨਾਂ ਬਾਰੇ ਵੀ ਇਨਪੁਟ ਹੁੰਦੀ ਹੈ ਕਿ ਫਲਾਂ ਬੰਦਾ ਫਲਾਂ ਇੰਟਰਸਟ ਰੱਖ ਰਿਹਾ ਫਲਾਂ ਦੇ। ਹੁਣ ਆਹ ਸੰਜੀਵ ਅਰੋੜਾ ਦਾ ਮਾਮਲਾ ਕੀ ਹੈ? ਇਹ ਮਾਮਲਾ ਹੌਲੀ ਹੌਲੀ ਇਸ ਤਰ੍ਹਾਂ ਹੀ ਆਇਆ ਵੀ ਉਹਦੀ ਵੇਟ ਕੀਤੀ ਗਈ ਕਿ ਰਾਜ ਸਭਾ ਛੱਡੇ, MLA ਬਣੇ ਤੇ ਫਿਰ ਉਹਨੂੰ ਕੁੜੀਕੀ ਚੜਾਵਾਂਗੇ। ਉਹਨਾਂ ਨੇ ਮੰਤਰੀ ਬਣਾ ਲਿਆ, ਉਹ ਫਿਰ ਸੌਖਾ ਹੋ ਗਿਆ ਕੰਮ ਹੋਰ ਜ਼ਿਆਦਾ। ਕੱਲ ਸੁਪਰੀਮ ਕੋਰਟ ਤੱਕ ਗਿਆ ਸੀ, ਜ਼ਮਾਨਤ ਲੈਣ ਮਿਲੀ ਨਹੀਂ। ਬਿਲਕੁਲ ਉੱਥੇ ਤੱਕ ਜਾਇਆ। ਜ਼ਮਾਨਤ ਜਿੱਦਣ BJP ਮਿਹਰਬਾਨੀ ਹੋ ਗਈ ਉਦੋਂ ਮਿਲ ਜਾਓ। ਜ਼ਮਾਨਤ ਏਦਾਂ ਨਹੀਂ ਮਿਲਦੀ, ਕੋਰਟਾਂ ਚੋਂ ਨਹੀਂ ਮਿਲਦੀ ਜ਼ਮਾਨਤ, ਡੰਡੌਤ ਕਰਕੇ ਮਿਲਦੀ ਹੈ। ਜਿਨ੍ਹਾਂ ਨੇ ਲੈਣੀ ਉਹਨਾਂ ਨੂੰ ਕਰਨੀ ਪੈਂਦੀ ਹੈ। ਸ਼ਰਮਾ ਜੀ ਬਹੁਤ ਧੰਨਵਾਦ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਸਮਾਪਤ ਕਰਾਂਗੇ, ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।